सिरे दिल्लीए महल तेरे ढहणगे सिखा दिए पैर ने हकूमते एक दिन लिख देने पैणगे जिन्ना जित करे तू कमाला ओना कहरनी गिण गिण बदले पऊगा देना बैरनी जिन्ना जित करे तू कमाला ओना कहरनी गिण गिण बदले पऊगा देना बैरनी लागे ते समाधि मार चौकड़े हुण ना तवी दे उत्ते बहणगे सिखा दिए बैर ने हकूमते एक दिन लिख दे पैणगे सदा हुंदा है खुदाई दा ते अत दा बन अंगियारा ते पडुल दा जो रत दा सदा हुंदा है खुदाई दा ते अत दा बन अंगियारा ते पडुल दा रत दा सुर में बहादुरां दी वारता उच्चियां सुरां च गाउंदे रहणगे सिखां दी वैर ने हकूमते एक दिन लिख देने पैणगे सिखां दी लंक तू कलैणिए खून नीर दोछियां दा पी के खुश रहणिए एहो जिहा खट्टिया कलंक तू कलैणिए तैनू फटकारां सदा पैणियां लगे दाग मत्थे हुण लैणगे सिखां दी वैर ने हकूमते एक दिन लिख देने पैणगे तैनू सिखां दी वैर ने हकूमते मोरा वाली जत्था ते तूफान पीला जग ते बल रही अग ते मोरा वाली आख दा तूफान पीला गज दे में बहादुरां दी वारता उच्चियां सुरां च गाउंदे रहणगे सिखां दी वैर ने हकूमते एक दिन लिख देने पैणगे तैनू सिखां दी वैर ने हकूमते एक दिन लिख देने पैणगे सिरां नूं वार के बनदे आ सरदार कौमां दे सिरां नूं वार के बनदे सरदार कौमां दे ਜਿਹੜੇ ਵਾਰ ਦੇ ਪੰਥ ਨੂੰ ਸਿਰ ਉਤੋਂ ਤਾਂ ਗਦਾਰ ਕੌਮਾਂ ਦੇ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਜੁੜ ਬੈਠੀ ਸੰਗਤ ਜੀ ਸ਼ਹਾਦਤ ਦੇ ਨਸ਼ੀਲੇ ਜਾਮ ਨੂੰ ਓਏ ਕਾਇਰ ਨਹੀਂ ਪੀਂਦੇ ਇਹਨੂੰ ਹਰਜਿੰਦਰ ਸਿੰਘ ਜਿੰਦਾ ਪੀਂਦਾ ਇਹਨੂੰ ਸੁਖਦੇਵ ਸਿੰਘ ਸੁਖਾ ਪੀਂਦਾ ਇਹਨੂੰ ਪੀਂਦੇ ਓਏ ਊਧਮ ਸਿੰਘ ਦੇ ਵੀਰ ਦਾਇਰ ਨਹੀਂ ਪੀਂਦੇ ਉਦੋਂ ਤੱਕ ਕੌਮ ਦੇ ਅਹਿਸਾਸ ਵਿੱਚ ਕਦੇ ਕ੍ਰਾਂਤੀ ਨਹੀਂ ਆਉਂਦੀ ਜਦੋਂ ਤੱਕ ਸੱਚ ਦੀ ਮੈਂ ਨੂੰ ਸ਼ਬੀਲੇ ਸ਼ਾਇਰ ਨਹੀਂ ਪੀਂਦੀ ਖਾਲਸਾ ਜੀ ਆਓ ਇਕਾਗਰਤਾ ਰੱਖੀਏ ਸਾਰਿਆਂ ਨੂੰ ਬੇਨਤੀ ਬੀਬੀਓ ਭੈਣੋ ਇਹ ਸਮਾਗਮ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਉਹਨਾਂ ਮਰਦਾਂ ਨੂੰ ਤੇ ਉਸ ਘਰਾਣੇ ਨੂੰ ਧੰਨ ਉਹ ਮਾਈਆਂ ਕਿਤੇ ਜੰਮਣ ਗਈਆਂ ਇਹੋ ਜੀਆਂ ਜਿਹੜੀਆਂ ਮਾਵਾਂ ਇਹੋ ਜਿਹੇ ਮਰਦ ਪੁੱਤ ਜਿਨ੍ਹਾਂ ਨੇ ਆਪਣੀ ਕੁੱਖ ਤੋਂ ਪੈਦਾ ਕੀਤੇ ਧੰਨ ਪਿਤਾ ਤੇ ਧੰਨ ਘਰਾਣਾ ਧੰਨ ਜਣੇਂਦੀਆਂ ਮਾਈਆਂ ਧੰਨ ਕਮਾਈਆਂ ਐਸੀਆਂ ਸੂਰਬੀਰ ਮਾਵਾਂ ਮਰਦਾਂ ਦੀਆਂ ਮਾਵਾਂ ਸਿਰ ਲੱਥੇ ਯੋਧਿਆਂ ਜਰਨੈਲਾਂ ਦੀਆਂ ਮਾਵਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਹੁਣੀ ਜ਼ਿਕਰ ਕਰ ਰਹੇ ਸੀ ਭਈ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ
ਖਾਲਸਾ ਜੀ ਚਾਨਣ ਮਨਾਰਾ ਸ਼ਹੀਦ ਮਰਦੇ ਨਹੀਂ, ਜਿਹੜੇ ਮਰਦੇ ਪੰਥ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ। ਓਏ ਇਹਨਾਂ ਮਰਦ ਯੋਧਿਆਂ ਨੂੰ, ਇਹਨਾਂ ਸੰਤ ਸਿਪਾਹੀਆਂ ਨੂੰ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਹੀ ਬਿਨਾਂ ਮਤਲਬ ਥੋੜੀ ਕਿਸੇ ਕੋ ਟਾਈਮ। ਅੱਜ ਦਾ ਦਿਹਾੜਾ ਅੰਮ੍ਰਿਤ ਵੇਲੇ ਲਓ ਆਓ, ਉਹਨਾਂ ਨੇ ਕਾਰਨਾਮੇ ਤੇ ਬੇਅੰਤ ਕੀਤੇ, ਬੜੀਆਂ ਚੰਗੀਆਂ ਚੰਗੀਆਂ ਰੂਹਾਂ ਜਿਹੜੇ ਇੱਕ ਦੂਜੇ ਦੀ ਸੰਗਤ 'ਚ ਰਹੇ। ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਬਿੱਟੂ ਉਹ ਵੀ ਬੈਠੇ ਨੇ, ਬੜੇ ਸਹਿਜ ਵਾਲੀ ਸ਼ਾਂਤ ਮਹਾਰਾਜ ਦੇ ਭੈ ਦੇ ਵਿੱਚ ਰਹਿਣ ਵਾਲੀ ਚੰਗੀ ਹਸਤੀ, ਚੰਗੀਆਂ ਰੂਹਾਂ। ਔਰ ਗੁਰਮੁਖ ਪਿਆਰਿਓ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਿਆਰੀਆਂ ਪਿਆਰੀਆਂ ਰੂਹਾਂ ਸਾਡੇ ਇੰਗਲੈਂਡ ਤੋਂ ਪਰਮਜੀਤ ਸਿੰਘ ਜੀ ਢਾਡੀ, ਮਹਾਰਾਜ ਦੀ ਕਿਰਪਾ। ਇਹ ਅਕਲੀ ਢਾਡੀ ਨਹੀਂ ਖੜਕਾਈ ਸਾਡੇ ਵਾਂਗੂ, ਜੇ ਕਿਤੇ ਕੋਈ ਉਹੋ ਜਿਹਾ ਵੀ ਖੜਕਾਉਣਾ ਪੈ ਗਿਆ ਉਹ ਕੰਮ ਵੀ ਕੀਤਾ। ਮਹਾਰਾਜ ਦੀ ਕਿਰਪਾ ਬੇਅੰਤ ਕਾਰਜ ਨੇ। ਦੇਖੋ ਬਾਬਾ ਨੱਥਾ ਤੇ ਬਾਬਾ ਅਬਦੁੱਲਾ ਢਾਡੀ, ਬਾਬਕ, ਉਹ ਬਾਬਕ ਜੰਗ ਵਿੱਚ ਵੀ ਲੜਿਆ। ਇਹ ਮਹਾਰਾਜ ਦੇ ਉੱਤੇ ਕਿਰਪਾ, ਮਹਾਰਾਜ ਜਿਹਦੇ ਕੋਲ ਜੋ ਮਰਜ਼ੀ ਕਰਵਾ ਲੈਣ। ਗੁਰੂ ਕੀ ਰਹਿਮਤ, ਬਰਕਤ, ਬਖਸ਼ਿਸ਼। ਘੱਲੂ ਘਾਰੇ ਦੇ ਵਿੱਚ ਰਾਗੀ ਸਿੰਘ ਵੀ ਸ਼ਹੀਦ ਹੋਏ। ਘੱਲੂ ਘਾਰੇ ਦੇ ਅੰਦਰ ਗੁਰਮੁਖ ਪਿਆਰਿਓ ਨਿਹੰਗ ਸਿੰਘ, ਭੁਜੰਗ ਸਿੰਘ, ਸਾਰਿਆਂ ਦੀਆਂ ਹਾਜ਼ਰੀਆਂ। ਆਓ ਆਓ, ਜਦੋਂ ਸਰੂਪ ਹੀ ਵੇਖਦੇ ਨਾ, ਵਿਦਵਾਨ ਜਨ ਬੈਠੇ ਹੋ, ਗੁਣੀ ਜਨ ਬੈਠੇ ਹੋ, ਚੰਗੇ ਲਖਾਰੀ ਭਾਈ ਸਾਹਿਬ ਬਲਜੀਤ ਸਿੰਘ ਜੀ ਖਾਲਸਾ ਜੀ ਵਰਗੇ, ਜਿਨ੍ਹਾਂ ਦੀਆਂ ਲਿਖਤਾਂ ਨੇ ਕਈ ਨੌਜਵਾਨ ਬੱਚਿਆਂ ਦੇ ਜੀਵਨ ਬਦਲ ਕੇ ਰੱਖ ਦਿੱਤੇ। ਸੰਗਤ ਜੀ ਬੜੀ ਦੇਰ ਤੋਂ ਏਦਾਂ ਹੀ ਬੱਬਰ ਖਾਲਸਾ ਭੁਪਿੰਦਰ ਸਿੰਘ ਜੀ ਪਹਿਲਵਾਨ ਉਹ ਵੀ ਹਾਜ਼ਰੀਆਂ ਦੇ ਰਹੇ। ਸਤਿਕਾਰਯੋਗ ਮੁਤਾਬਕ ਸ਼ਹੀਦ ਭਾਈ ਸਾਹਿਬ ਗੁਰਮੁਖ ਪਿਆਰੇ ਬਲਜਿੰਦਰ ਸਿੰਘ ਜੀ, ਰਾਜੂ ਵੀ ਰਾਜੇ, ਮਾਤਾ ਸੁਰਜੀਤ ਕੌਰ, ਇਹ ਮਾਈਆਂ ਓਏ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ, ਜਿੰਨੀ ਰਾਹੀਂ ਆਏ ਸ਼ਹੀਦ ਮੇਰੀ ਕੌਮ ਦੇ। ਬਾਰੇ ਬਾਰੇ ਜਾਵਾਂ ਇਹਨਾਂ ਸਿੱਖ ਮਾਮਾ ਉਤੋਂ ਜਿਨੀ ਕੁੱਖੋਂ ਜਾਏ ਆ ਸ਼ਹੀਦ ਮੇਰੀ ਕੌਮ ਦੇ। ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਵਾਰ ਓਏ ਕਹੇ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ। ਸੂਲੀ, ਫਾਂਸੀ, ਚਰਖੜੀ, ਆਰਿਆਂ ਦੇ ਦੰਦੇ ਤੱਕ ਇਹ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ। ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ। ਸ਼ਹੀਦਾਂ ਦੇ ਵਾਰਸੋ, ਸ਼ਹੀਦ ਸਿੰਘਾਂ ਨੂੰ ਪ੍ਰਣਾਮ ਕਰੀਏ। ਯੋਧਿਆਂ ਦੇ ਦਰਸ਼ਨ ਹੋ ਰਹੇ ਆ। ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਮੁਗਲ ਬਾੜਾ ਨਗਰ, ਭਾਈ ਰਜਿੰਦਰ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਇੰਗਲੈਂਡ ਚਲ ਗਿਆ ਇੱਕ ਪਖੰਡੀ, ਅਜੇ ਤੱਕ ਤਿਰੰਗੇ ਜਾਂ ਚਲਾਈ ਫਿਰਦਾ, ਉਹਦਾ ਗਾਂ ਵਾਲਾ ਵੀ ਉਹ ਖੀਰ ਹੀ ਲੋਕਾਂ ਨੂੰ ਖਵਾਈ ਜਾਂਦਾ। ਪਤਾ ਨਹੀਂ ਦੁਨੀਆ ਕਮਲੀ ਹੋ ਗਈ, ਉਹ ਐਵੇਂ ਹੀ ਪਤਾ ਨਹੀਂ ਕੀ ਰਗੜ ਰਗੜ ਦੇਈ ਜਾਂਦਾ, ਉਹੀ ਉਹਦਾ 500 ਦੀ ਪਰਚੀ ਵਿਕੀ ਜਾਂਦੀ ਆ। ਉਹ ਦਰਸ਼ਨ ਦਾਸ ਉਹਦਾ ਉਹ ਬੀ ਆ, ਉਹਦਾ ਉਹ ਬੱਚੜੂ ਕਹਾਉਂਦਾ। ਔਰ ਦਰਸ਼ਨ ਦਾਸ ਜਿਹੜਾ ਕਹਿੰਦਾ ਸੀ ਨਰਕ ਧਾਰੀਏ ਵਾਂਗੂ ਵੀ ਕੀ ਲੋੜ ਆ, ਮਹਾਰਾਜ ਦੀ ਬਾਣੀ ਨੂੰ ਗਲਤ ਬੋਲਦਾ ਸੀ। ਮੈਨੂੰ ਮੰਨੋ ਮੈਂ ਆ ਓਏ। ਔਰ ਇਦਾਂ ਉਹਦੇ ਵੀ ਤਵੀਤ ਬੜੇ ਵਿਕਦੇ ਸੀ, ਐਵੇਂ ਹੀ ਪਵਾਈ ਜਾਏ। ਉਹ ਚੇਲੀਆਂ ਤੇ ਬਣੀ ਜਾਂਦੀਆਂ, ਸੰਤੋ ਮੰਤੋ ਕੰਤੋ ਮੰਤੋ, 4-5 ਇਕੱਠੀਆਂ ਹੀ ਉਹ ਚੇਲੀਆਂ ਬਣ ਗਈਆਂ। ਉਹ ਕਹਿੰਦੀਆਂ ਤੈਨੂੰ ਮਾਰਨ ਨੂੰ ਫਿਰਦੇ ਸਿੰਘ, ਪਤਾ ਤੇ ਲੱਗੇ ਜਾਂਦਾ। ਲੈ 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 ਕਹਿੰਦੀ, ਮੈਂ ਕਹਿੰਦਾ ਮੈਨੂੰ ਕਿਹੜਾ ਮਾਰ ਦੂ, ਆ ਤੁਹਾਨੂੰ ਵੀ ਤਵੀਤ ਪਵਾਇਆ ਤੇ ਮੈਂ ਵੀ ਪਾਇਆ, ਮੈਨੂੰ ਨਹੀਂ ਮਾਰ ਸਕਦੇ। ਬੜਾ ਹੰਕਾਰ ਕਰਦਾ ਸੀ। ਤੇ ਜਦੋਂ ਸਿੰਘਾਂ ਸੋਧਾ ਲਾਇਆ, ਭਾਈ ਮਨਜੀਤ ਸਿੰਘ ਜੀ ਖਾਨੋਵਾਲ, ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਹੋਏ ਆ, ਇਹ ਰੰਗੀਆਂ ਰੂਹਾਂ। ਔਰ ਖਾਲਸਾ ਜੀ ਸਖਤ ਜੇਲਾਂ, ਓਏ 35-35 40-40 ਸਾਲ ਪੰਥ ਬਦਲੇ, ਜੇਲਾਂ ਕੱਟਣੀਆਂ, ਸਿਰ ਧੜਦੀਆਂ ਬਾਜ਼ੀਆਂ ਲਾਉਣੀਆਂ। ਔਰ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਨੇ ਚਿੱਠੀਆਂ 'ਚ ਵੀ ਜ਼ਿਕਰ ਕੀਤਾ ਵੀਰਾਂ ਦਾ, ਉਹ ਸਾਂਝਾਂ ਵੱਡੀਆਂ ਸਾਂਝਾਂ। ਤੇ ਜਦੋਂ ਫੜਕਾਤਾ ਨਾ, ਉਹ ਸੰਤੋ ਮੰਤੋ ਕੰਤੋ ਦੇ ਦਿਵਾਲੇ ਭੱਜੀਆਂ ਫਿਰਨ। ਉਹ ਇੱਕ ਕਹਿੰਦੀ ਐਵੇਂ ਕਿ ਫੂ ਕਰਦੀ ਭੱਜੀ ਫਿਰਦੀ, ਕਹਿੰਦੀ ਇਹਨੇ ਨਹੀਂ ਮਰਨਾ, ਇਹ ਜਿਉਂਦਾ ਹੋ ਜਾਣਾ। ਇਹਨੇ ਤਵੀਤ ਸਾਡੇ ਵੀ ਪਵਾਇਆ ਤੇ ਆਪਣੇ ਵੀ। ਉਹ ਜਦੋਂ ਉਹ ਡਾਕਟਰ ਆ ਗਏ ਨਾ, ਆਂਦੇ ਜਾਂਦਾ ਲੱਗਾ, ਇਹ ਨਹੀਂ ਹੁਣ ਉੱਠਣ ਜੋਗਾ। ਤੇ ਉਹਦੇ ਹੱਥੜ ਮਾਰੀ,
ਉਹਦੀ ਕੰਤੋਂ ਨੇ ਕਹਿੰਦੀ ਹੈ ਓਏ ਸਾਦਾ ਸਾਡੇ ਦੋ ਦੋ ਤਵੀਤ ਪਾ ਲੈ, ਆਪਣੇ ਵੀ ਇੱਕ ਅੱਧਾ ਪਾ ਲੈਂਦਾ। ਸਾਨੂੰ ਕਹਿੰਦਾ ਸੀ ਤੁਹਾਨੂੰ ਵੀ ਨਹੀਂ ਮਰਨ ਦਿੰਦਾ, ਤੇ ਉਹ ਦਿਨ ਦੀ ਵੀ ਗੱਡੀ ਚਾੜ ਗਿਆ। ਖਾਲਸਾ ਜੀ ਜਦੋਂ ਜਦੋਂ ਵੀ ਪੰਥ ਨੂੰ ਬੰਗਾਰਿਆ ਨਾ ਕਿਸੇ ਨੇ, ਉਹ ਫਿਰ ਆਪਣੀ ਮੌਤ ਤੇ ਨਹੀਂ ਮਰਿਆ, ਉਹਨੂੰ ਗੁਰੂ ਕੇ ਖਾਲਸੇ ਨੇ ਗੱਡੀ ਚਾੜਿਆ। ਸਾਰੇ ਕੁਰਬਾਨੀ ਵਾਲੇ ਬੈਠੇ ਹੋ, ਚੌਗਿਰਦੇ ਹੀ ਚੰਗੀਆਂ ਚੰਗੀਆਂ ਰੂਹਾਂ ਵਾਈਬ੍ਰੇਸ਼ਨ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ। ਆਓ ਤੁਹਾਨੂੰ ਸਾਰਿਆਂ ਹੀ ਗੁਰੂ ਕੇ ਯੋਧਿਆਂ ਜਰਨੈਲਾਂ ਨੂੰ ਤੇ ਉਹਨਾਂ ਮਹਾਨ ਹਸਤੀਆਂ ਨੂੰ, ਸ਼ਹੀਦਾਂ ਸਿੰਘਾਂ ਨੂੰ ਅੱਜ ਤੱਕ ਜਿਨ੍ਹਾਂ ਨੇ ਦੇਸ਼ ਬਦਲੇ, ਕੌਮ ਬਦਲੇ, ਨੇਕੀ ਬਦਲੇ, ਸੱਚ ਬਦਲੇ, ਗੈਰਤ ਬਦਲੇ, ਕੁਝ ਕੀਤਾ ਨਾ, ਉਹਨਾਂ ਸਾਰਿਆਂ ਨੂੰ ਪ੍ਰਣਾਮ ਕਰਦੇ ਆ। ਫਤਿਹ ਗਜਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਹਰਜਿੰਦਰ ਸਿੰਘ ਜਿੰਦਾ ਜਦੋਂ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਪਹਿਲੀ ਵਾਰੀ ਮਿਲਿਆ, ਮਿਲਾਪ ਹੋਇਆ, ਤੇ ਸੰਤਾਂ ਨੇ ਪਿਆਰ ਦੇ ਨਾਲ ਹੁੱਜ ਮਾਰੀ ਤੀਰ ਦੀ। ਕਹਿੰਦੇ ਓਏ ਨਾਮ ਤੇ ਬੜਾ ਤੇਰਾ, ਕੀ ਨਾਂ ਤੇਰਾ? ਕਹਿੰਦਾ ਜੀ ਨਾਂ ਤੇ ਹਰਜਿੰਦਰ ਸਿੰਘ, ਪਰ ਜਿੰਦਾ ਜਿੰਦਾ ਕਹਿੰਦੇ ਆ। ਜੋ ਕਹੇ ਨਾ ਉਹ ਐਸੀ ਹੁੱਜ ਵੱਜੀ, ਫੇ ਮੁੜ ਕੇ ਐਸਾ ਟਕਾ। ਸਿੰਘ ਸਾਹਿਬ ਜੀ ਵੀ ਬਚਨ ਕਰ ਰਹੇ ਸੀ, ਉਹਨਾਂ ਨੂੰ ਫਿਰ ਮੌਤ ਨੇ ਕੀ ਡਰਾਉਣਾ? ਸੰਗਤ ਜੀ ਮੌਤ ਦਾ ਡਰ ਹੈ, ਮੌਤੋਂ ਡਰਦੇ ਨੇ ਉਹ ਜਿਨ੍ਹਾਂ ਦਾ ਗੁਰੂ ਪੀਰ ਨਹੀਂ, ਜਿਨ੍ਹਾਂ ਦੇ ਸਿਰ ਤੇ ਕੋਈ ਬਰਕਤ ਬਖਸ਼ਿਸ਼ ਵਾਲਾ ਹੱਥ ਨਹੀਂ, ਤੇ ਜਿਨ੍ਹਾਂ ਨੂੰ ਬਰਕਤਾਂ ਬਖਸ਼ਿਸ਼ਾਂ ਵਾਲੀਆਂ ਪਿਆਰ ਦੀਆਂ ਗਲਵੱਕੜੀਆਂ ਮਿਲ ਗਈਆਂ, ਜਿਨ੍ਹਾਂ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਮਿਲ ਗਏ, ਉਹ ਤੇ ਫਿਰ ਇੱਕੋ ਹੀ ਗੱਲ ਕਹਿੰਦੇ ਰਹੇ, ਓਏ ਅਸੀਂ ਕੁਰਬਾਨੀਆਂ ਅੱਜ ਦੇ ਨਹੀਂ, ਓਏ ਸੁਣੋ ਓਏ ਝੁਕਣ ਲਈ ਨਹੀਂ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ, ਇਹ ਬਣੀਆਂ ਸ਼ਹੀਦੀ ਖੁਮਾਰੀਆਂ ਲਈ। ਦੋਵਾਂ ਗੱਲਾਂ ਲਈ, ਸਿੱਖ ਦਾ ਸੀਸ ਬਣਿਆ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ, ਦੋ ਗੱਲਾਂ ਲਈ, ਸਿੰਘ ਦਾ ਸਿਰ ਬਣਿਆ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ, ਤੀਜਾ ਕੰਮ ਹੀ ਨਹੀਂ। ਔਰ ਭਾਈ ਸਾਹਿਬ ਨਿਰਵੈਰ ਸਿੰਘ ਜੀ ਬਚਨ ਸੁਣਾ ਰਹੇ ਸੀ, ਐਡਾ ਦਹਿਲ ਸੀ ਨਾ ਜੇਲ੍ਹ ਦੇ ਅੰਦਰ ਹਰਜਿੰਦਰ ਸਿੰਘ ਹੋਰਾਂ ਦਾ, ਉਹ ਕਿੰਨੇ ਹੀ ਇਕੱਠੇ ਹੋ ਕੇ ਆ ਗਏ, ਕਹਿੰਦੇ ਵੀ ਤੁਹਾਨੂੰ ਵਰਦੀ ਪਾਉਣੀ ਪੈਣੀ ਜਿਹੜੀ ਜੇਲ੍ਹ 'ਚ ਪੈਂਦੀ ਆ। ਇੰਨੀ ਗੱਲ ਕਹਿਣ ਦੀ ਦੇਰ ਨਾ, ਜਿਵੇਂ ਬੈਠਾ ਸੀ ਨਾ, ਭੁੜਕ ਖਲੋ ਜੋ ਰਤਾ ਕੇ ਇੰਨਾ ਹੀ ਗਿਆ, ਉਹ ਭੁੜਕਦੇ ਬੁੜਕਦੇ ਬੰਦਕਬਾਜ਼ੀਆਂ ਖਾਂਦੇ ਨਾ, ਐ ਭੱਜੇ ਵੀ ਪਤਾ ਨਹੀਂ ਇਹਨੇ ਕੀ ਕਰਦੇ, ਜਿਹਨੂੰ ਮਰਜ਼ੀ ਤੇ ਫੜ ਕੇ ਉੱਥੇ ਡਾਂਗ ਫੇਰ ਦਿੰਦੇ ਸੀ। ਉਹ ਜੋਧੇ, ਉਹ ਜਰਨੈਲ, ਉਹ ਪਿਆਰੀਆਂ ਰੂਹਾਂ, ਐਵੇਂ ਥੋੜੀ ਰੰਗ ਰਤੜੀਆਂ ਰੂਹਾਂ, ਚੰਗੀਆਂ ਚੰਗੀਆਂ ਰੂਹਾਂ, ਸਾਡੇ ਸਤਿਕਾਰਯੋਗ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਖਾਲਸਾ ਜੀ ਪੰਥ ਨੂੰ, ਪੰਥ ਦੀ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਆਪਣੀ ਪਰਵਾਹ ਨਹੀਂ ਕੀਤੀ। ਨਹੀਂ ਤੇ ਜਿੱਥੇ ਮਰਜ਼ੀ ਕੋਈ ਰੁਤਬੇ ਤੇ ਹੋਵੇ ਨਾ, ਉਹ ਨਹੀਂ ਛੱਡਦਾ, ਪੰਥ ਬਦਲੇ ਉਹ ਵੀ ਆਣ ਪਹੁੰਚੇ ਨੇ। ਹੋਰ ਗੁਰੂ ਕੀਆਂ ਰੂਹਾਂ ਅੰਮ੍ਰਿਤਸਰ ਸਾਹਿਬ ਤੋਂ, ਅੰਮ੍ਰਿਤਸਰ ਅਕਾਲੀ ਦਲ ਤੋਂ, ਹੋਰ ਵੇਖੋ ਖਾਲਸਾ ਜੀ ਜਿਵੇਂ ਪਹਿਲਾਂ ਹੀ ਬਚਨ ਕੀਤਾ ਨਾ, ਓਏ ਮਤ ਭੇਦ ਇਹ ਤੇ ਮਿਸਲਾਂ ਤੋਂ ਚੱਲਿਆ ਆ, ਪਰ ਜਦੋਂ ਵੱਡਾ ਘੱਲੂਕਾਰਾ ਸੀ ਨਾ, ਉਹਦੇ ਵਿੱਚ ਆਖਿਆ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਤੂਫਾਨ ਸਿੰਘ ਖਾਲਸਾ, ਉਹ ਸਾਡੀ ਧੀ ਰਾਣੀ ਅਤੇ ਸਤਿਕਾਰਯੋਗ ਇੰਦਰਜੀਤ ਸਿੰਘ ਜੀ, ਔਰ ਇਦਾਂ ਹੀ ਭਾਈਆ ਜੀ ਇੰਦਰਜੀਤ ਸਿੰਘ ਜੀ। ਸੱਚੀ ਆਖਾਂ ਜਦੋਂ ਮਿਲਦੇ ਆ ਨਾ ਸਰਦਾਰ ਇੰਦਰਜੀਤ ਸਿੰਘ ਹੋਰਾਂ ਨੂੰ, ਤੇ ਇਹ ਮਤਾਂ ਇਹ ਦਿਲੋਂ ਦਿਲੋਂ ਕਹਿਣਾ, ਸੱਚਮੁੱਚ ਮੂੰਹ ਭਰ ਜਾਂਦਾ ਜਦੋਂ ਭਾਈਆ ਜੀ ਕਹੀਦਾ। ਇਹ ਹਰਜਿੰਦਰ ਸਿੰਘ ਜਿੰਦੇ ਹੋਰਾਂ ਦੇ ਭੈਣ, ਉਹ ਕੱਲੇ ਉਹਨਾਂ ਥੋੜੇ ਜਿਹੜੇ ਪੰਥ ਦੇ ਯੋਧੇ ਹੁੰਦੇ ਆ, ਉਹ ਪਰਿਵਾਰ ਸਾਰਿਆਂ ਦੇ ਹੁੰਦੇ ਆ, ਇਹ ਸਾਡੇ ਸਾਰਿਆਂ ਦੇ ਪਰਿਵਾਰ ਨੇ। ਉਹਨਾਂ ਦੇ ਭਾਈ ਸਾਹਿਬਾਨ ਭੁਪਿੰਦਰ ਸਿੰਘ ਜੀ, ਸਾਰੀਆਂ ਪਿਆਰੀਆਂ ਰੂਹਾਂ ਜਿਨ੍ਹਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ, ਭੈਣ ਬਲਵਿੰਦਰ ਕੌਰ ਜੀ, ਹਰਜਿੰਦਰ ਸਿੰਘ ਜਿੰਦਾ, ਸਾਡੇ ਵੀਰੇ ਸ਼ਹੀਦ ਸਿੰਘ ਜੀ, ਤਿੰਨਾਂ ਦੇ ਭੈਣ ਜੀ, ਇਹ ਵੀ ਬੜੇ ਗੁਰੂ ਦੀਆਂ ਮਿਹਰਾਂ ਵਾਲੇ ਨੇ ਸਾਰੇ। ਲਓ ਖਾਲਸਾ ਜੀ ਆਓ, ਭਾਈ ਸਾਹਿਬ ਦਲਜੀਤ ਸਿੰਘ ਜੀ ਬਿੱਟੂ, ਖਾੜਕੂ ਸੰਘਰਸ਼ ਦੀ ਗਾਥਾ, ਖਾੜਕੂ ਸਿੰਘਾਂ ਦੀ ਸਾਖੀ ਪੜ੍ਹਨੇ ਵਾਲਾ ਇੱਕ ਇੱਕ ਅੱਖਰ, ਜਿਨ੍ਹਾਂ ਨਹੀਂ ਪੜ੍ਹੀ ਨਾ ਪੜ੍ਹਨ। ਜਿਵੇਂ ਭਾਈ ਰਤਨ ਸਿੰਘ ਜੀ ਭੰਗੂ, ਉਹ ਜੇ ਨਾ ਉਦੋਂ ਸਾਡਾ ਇਤਿਹਾਸ ਸਾਂਭਦੇ ਤੇ ਖਾਲਸਾ ਜੀ ਸ਼ਾਇਦ ਅਸੀਂ ਬਹੁਤੇ ਪ੍ਰਸੰਗਾਂ ਤੋਂ ਬਿਰਵੇ ਹੁੰਦੇ, ਵਾਂਝੇ ਹੁੰਦੇ। ਏਦਾਂ ਹੀ ਇਹਨਾਂ ਨੇ ਬੜਾ ਕੁਝ ਲਿਖਿਆ। ਪਰ ਆਓ ਉਹਨਾਂ ਵੀਰਾਂ ਦੀਆਂ ਚਿੱਠੀਆਂ, ਖਾਲਸਾ ਜੀ ਜਦੋਂ ਹਰਮੰਦਰ ਸਾਹਿਬ ਤੇ ਸੈਂਟਰ ਦੀ ਸਰਕਾਰ ਨੇ, ਉਹਨਾਂ ਦੁਸ਼ਟਾਂ ਨੇ ਅਟੈਕ ਕਰ ਦਿੱਤਾ,
ਸੰਗਤ ਜੀ ਜਿੱਥੇ ਸਤਿਕਾਰ ਨਾਲ ਝੁਕਣ ਲਈ ਸੰਗਤਾਂ ਆਉਂਦੀਆਂ, ਸੀਸ ਝੁਕਾਉਂਦੀਆਂ, ਫੁੱਲ ਭੇਂਟ ਕਰਦੀਆਂ, ਉੱਥੇ ਚੜ ਕੇ ਆਏ ਟੈਂਕਾਂ ਤੋਪਾਂ ਦੇ ਨਾਲ ਤੇ ਗੁਰੂ ਕੇ ਜੁਝਾਰੂ ਯੋਧੇ ਇਹ ਵੱਡੇ ਵੱਡੇ ਕੋਰਸ ਕਰਦੇ ਸੀ ਕਈ ਸਿੰਘ, ਕੁੱਕੀ ਸੁੱਖੀ, ਇਦਾਂ ਹੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਹੋਰੀ ਇਹ ਵੱਡੇ ਵੱਡੇ ਅਫਸਰ ਬਣਦੇ, ਪਰ ਜਦੋਂ ਪੰਥ ਨੂੰ ਲੋੜ ਸਿਰਾਂ ਦੀ ਪੈ ਜਾਂਦੀ ਹੈ ਨਾ, ਇਹ ਗੁਰੂ ਦੀ ਕਿਰਪਾ ਹੀ ਐਸੀ ਹੈ, ਫਿਰ ਸਿਰ ਲੱਥੇ ਜਿਨ੍ਹਾਂ ਦੇ ਅੰਦਰ ਅਣਖ ਗੈਰਤ ਹੈ, ਉਹ ਫਿਰ ਜਦੋਂ ਸੰਤਾਂ ਨੇ ਗੱਲ ਕਹਿਤੀ ਸਿੰਘੋ ਓਏ ਭੁੱਲ ਜਾਂਦੇ ਕੁਰਬਾਨੀ ਦਾ ਰਾਹ ਜਿਹੜੇ ਉਹ ਤਾਂ ਭਟਕਦੇ ਭਟਕਦੇ ਭਟਕ ਜਾਂਦੇ, ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ, ਬੁਜ਼ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਯੋਧੇ ਸੂਰਮੇ ਸਿਰਾਂ ਦੀ ਲੌੜਬਾਜੀ, ਓਏ ਸੂਰਮੇ ਸਿਰਾਂ ਦੇ ਕਰਨ ਸੌਦੇ ਬੇਸ਼ੱਕ ਝਟਕਦੇ ਝਟਕਦੇ ਝਟਕ ਜਾਂਦੇ, ਇਹ ਆਸ਼ਿਕ ਸੂਰਮੇ ਵਤਨ ਦੀ ਪੰਥ ਦੀ ਸ਼ਾਨ ਖਾਤਰ ਫਾਂਸੀ ਲਟਕਦੇ ਲਟਕਦੇ ਲਟਕ ਜਾਂਦੇ, ਹੱਸ ਕੇ ਇਸ ਤਰ੍ਹਾਂ ਚੜਨ ਉਹਨਾਂ ਯੋਧਿਆਂ ਦੇ ਹਿੱਸੇ ਆਇਆ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਖਾਲਸਾ ਸਾਜਿਆ, ਇਹ ਦੁਨੀਆ ਤੋਂ ਨਿਆਰਾ, ਇਹ ਦੁਨੀਆ ਤੋਂ ਵੱਖਰਾ, ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਕਿਰਪਾ, ਉਹਨਾਂ ਖੰਡੇ ਦੀ ਧਾਰ ਚੋਂ ਜਨਮ ਦੇ ਕੇ ਮੌਤੋਂ ਪਰਾਂ ਹੈ ਸਾਡਾ ਲਾ ਦਿੱਤਾ ਡੇਰਾ, ਅੰਮ੍ਰਿਤ ਛਕਾ ਕੇ ਅਮਰ ਕੀਤਾ, ਸਾਨੂੰ ਹਨੇਰੇ ਚੋਂ ਕੱਢਿਆ ਕੱਢਿਆ, ਵਿਖਾਇਆ ਸਵੇਰਾ, ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ, ਬਚਨ ਕਰੈਤਾਂ ਤੋਂ ਬਚਣਾ ਸਿਖਾਇਆ, ਓਏ ਸਿਰ ਨੂੰ ਧਰ ਕੇ ਤਰੀ ਦੇ ਉੱਤੇ ਆ ਟੇਕਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ, ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜੇ ਨਾ ਫਿਰ ਬੰਦ ਬੰਦੇ ਆਪਣਾ ਕਟਾਉਣਾ ਕਟਾਉਣਾ, ਵੀ ਆਉਂਦਾ ਹੈ, ਪਰ ਜਦੋਂ ਲੋੜ ਪੈ ਜੇ ਵੀਰਤਾ ਦੀ ਆ ਬਿਨਾਂ ਸੀਸ ਤੋਂ ਲੜ ਕੇ ਦਿਖਾਉਣਾ ਵੀ ਆਉਂਦਾ ਹੈ, ਫੇ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ ਹੈ, ਇਹ ਫੇ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰਾਂ ਇਹ ਧੜਕਦੇ ਧੁੜਕਦੇ ਕਦੇ ਨਹੀਂ ਓਏ ਖੋਪਰ ਲਹਾਉਂਦੇ, ਖੋਪਰ ਲਹਾਉਂਦੇ, ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ, ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ, ਤੇ ਮੈਲੀ ਅੱਖੇ ਜੇ ਕੋਈ ਇਸ ਪੰਥ ਵੱਲ ਵੇਖੇ ਪੇ ਘਸੋਨ ਉਹਦੀਆਂ ਦਾੜਾਂ ਤੇ ਠੋਕਣ ਲਈ ਬਣਿਆ, ਇਹ ਪੰਥ ਜਿਉਂਦਾ ਰਿਹਾ ਹੈ, ਇਹ ਜਿਉਂਦਾ ਰਹੇਗਾ, ਇਹ ਕੜਕਦਾ ਰਿਹਾ ਹੈ, ਕੜਕਦਾ ਰਹੇਗਾ, ਇਹ ਕਲੀਆਂ ਤੋਂ ਕੋਮਲ ਤੇ ਪੱਥਰਾਂ ਤੋਂ ਕਰੜਾ ਕੜਕਦਾ ਕੜਕਦਾ ਬੜਕਦਾ ਰਿਹਾ ਹੈ, ਇਹ ਕੜਕਦਾ ਕੜਕਦਾ ਬੜਕਦਾ ਰਹੇਗਾ, ਇਹ ਦੁੱਖਾਂ ਵਿੱਚ ਵੀ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰਖੜਾਂ ਵਿੱਚ ਬੰਜਰਾਂ ਵਿੱਚ ਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਾਂਦੀਆਂ ਨੀਆਂ ਵਿੱਚ ਮੁਸ਼ਕਲ ਦੀ ਘੜੀ ਚਮਕੌਰ ਦੀ ਘੜੀ ਵਿੱਚ ਇੱਕੋ ਜੀ ਜ਼ਿੰਦਗੀ ਗੁਜ਼ਾਰਨੀ ਜਾਣਦੇ ਨੇ ਖਾਲਸਾ ਜੀ, ਜੇ ਸਮੇਂ ਦੀਆਂ ਸਰਕਾਰਾਂ ਵਾਧੀਆਂ ਕਰਦੀਆਂ ਸਖਤੀਆਂ ਕਰਦੀਆਂ, ਵੀਰਾਂ ਦੇ ਸਰੂਪ ਵੇਖੇ ਹੀ ਆ, ਪੈਰਾਂ ਦੇ ਵਿੱਚ ਡੰਡਾ ਬੇੜੀਆਂ ਕੜੀਆਂ, ਜੇਲਾਂ ਵਿੱਚ ਵੀ ਹਾਈ ਕਲਾਸ ਜੇਲਾਂ, ਸਿਕਿਉਰਟੀਆਂ ਚਫੇਰੇ ਤੇ ਫਿਰ ਵੀ ਕੜੀਆਂ, ਤੇ ਇਹ ਕੀ ਕਹਿੰਦੇ ਹੱਥ ਕੜੀਆਂ ਸਾਡੇ ਗਹਿਣੇ ਨੇ, ਓਏ ਅਸੀਂ ਫਾਂਸੀ ਝੂਟੇ, ਓ ਸੁਣੋ ਦੁਸ਼ਟਾ ਕਿਹੜਾ ਮਾਰ ਲੂ, ਮੌਤ ਮਰਦਾਂ ਨੂੰ ਕਦੇ ਵੀ ਮਾਰਦੀ ਨਹੀਂ, ਇਹ ਤੇ ਚੋਲਾ ਇਕਲਾ ਕਿ ਦੂਜਾ ਪਾਈਦਾ ਹੈ। ਲਓ ਖਾਲਸਾ ਜੀ ਹੁਣ ਜਦੋਂ ਕਹਿੰਦੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ, ਹਰਜਿੰਦਰ ਸਿੰਘ ਜਿੰਦਾ ਦਿਲ ਦੇ ਵਿੱਚ ਸੱਚਮੁੱਚ ਭਾਂਬੜ ਬਣ ਗਏ, ਕਹਿੰਦੇ ਓਏ ਦੁਸ਼ਟਾਂ ਦੇ ਕੋਲੋਂ ਹੁਣ ਬਦਲੇ ਲਵਾਂਗੇ, ਖੂਨ ਦਾ ਬਦਲਾ ਖੂਨ, ਤੇ ਉਧਰ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਇੰਦਰਾ ਚੁੰਡਤੀ, ਉਸ ਧਰਤੀ ਦੇ ਉੱਤੇ ਦਿੱਲੀ 'ਚ ਵੀ ਰਾਜਧਾਨੀ 'ਚ ਚੀਕਾਂ ਪੈ ਗਈਆਂ, ਔਰ ਖਾਲਸਾ ਜੀ ਜਿਹੜੇ ਕਹਿੰਦੇ ਵੀ ਤਾਂ ਕਤਲੇਆਮ ਹੋਇਆ ਉਹਨੇ ਕੀਤਾ, ਉਹ ਪੜੋ ਇਤਿਹਾਸ, ਪੁੱਛੋ ਉਹਨਾਂ ਨੂੰ ਪਰਿਵਾਰਾਂ ਨੂੰ, 8 ਨਵੰਬਰ 1984 ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸੀ, ਉਹਨਾਂ ਇਹ ਰਣਨੀਤੀ ਬਣਾ ਲਈ, ਪੰਜਾਬ 'ਚ ਤੇ ਸਿੱਖਾਂ ਨੂੰ ਸਬਕ ਸਿਖਾਤਾ, ਅਟੈਕ ਕਰਤਾ, ਹੁਣ ਦਿੱਲੀ 'ਚ ਸਬਕ ਸਿਖਾਉਣਾ 8 ਨਵੰਬਰ ਨੂੰ, ਤੇ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਪਤਾ ਲੱਗ ਗਿਆ, ਕਹਿੰਦੇ 8 ਨਵੰਬਰ ਕੀ ਤੈਨੂੰ ਅਕਤੂਬਰ ਨਹੀਂ ਮੁੱਕਣ ਦਿੰਦੇ, ਇਹ 'ਚ ਹੀ ਪਾਵਾਂਗੇ ਤੇਰਾ ਭੋਗ, ਸੋਧਾ ਲਾਵਾਂਗੇ। ਖਾਲਸਾ ਜੀ ਬੜੇ ਉੱਚੇ ਰੁਤਬੇ ਸੀ ਉਹਨਾਂ, ਜੇ ਦੁਨਿਆਵੀ ਵੇਖੀਏ, ਪਰ ਜਿਹੜੇ ਰੁਤਬੇ ਅੱਜ ਨੇ, ਇਹ ਰੁਤਬਾ ਖਾਲਸਾ ਜੀ ਧਨ ਮਾਲ ਖਜ਼ਾਨਿਆਂ ਨਾਲ ਨਹੀਂ ਮਿਲਦਾ, ਇਹ ਸਿਰਾਂ ਵੱਟੇ ਮਿਲਦਾ, ਸੀਸ ਭੇਂਟ ਕਰਨੇ ਪੈਂਦੇ ਨੇ, ਉਹ ਵੀ ਕਹਿਣ ਨੂੰ ਹੀ ਨਹੀਂ, ਸੱਚਮੁੱਚ ਸਿਰ ਧਰਤੀ ਬਾਜ਼ੀ ਲਾਉਣੀ ਪੈਂਦੀ ਏ, ਔਰ ਉਹਨਾਂ ਯੋਧਿਆਂ ਉਹ ਗੱਡੀ ਚਾੜਦੇ, ਇਹ ਆਂਦੇ ਜਿੱਦਾਂ ਜਿਹੜੇ ਘਰ ਵਿੱਚ ਸੀ ਨਾ, ਖਬਰ ਆਈ ਕਿ ਇੰਦਰਾ ਗਾਂਧੀ ਸਿੰਘਾਂ ਨੇ ਗੱਡੀ ਚਾੜਦੀ, ਤੇ ਹਰਜਿੰਦਰ ਸਿੰਘ ਦੀਆਂ ਅੱਖਾਂ ਭਰ ਗਈਆਂ ਜਿਵੇਂ ਖੂਨ ਦੇ ਹੰਝੂ ਹੀ, ਉਹ ਇਸ ਤਰ੍ਹਾਂ ਕਰਦਾ ਬਾਹਰ ਨਿਕਲ ਗਿਆ, ਉਹ ਬੀਬੀ ਦੇ ਮਨ ਵਿੱਚ ਬੜਾ ਆਇਆ ਵੀ ਇਹਨੂੰ ਕੀ ਹੋ ਗਿਆ, ਇਹ ਅੱਖਾਂ ਭਰ ਲਈਆਂ ਇਹਨੇ,
ਜਦੋਂ ਮੁੜ ਕੇ ਆਇਆ ਨਾ ਨਾਲੇ ਮੂੰਹ ਮਿੱਠਾ ਕਰਾਉਣ ਲੱਗਾ, ਪਰ ਬੀਬੀ ਜੀ ਕਹਿਣ ਲੱਗੇ ਹਰਜਿੰਦਰ ਸਿਆ ਤੂੰ ਅੱਖਾਂ ਕਿਉਂ ਭਰੀਆਂ ਸੀ? ਕਹਿੰਦਾ ਤੁਸੀਂ ਗਲਤ ਨਾ ਸਮਝਿਓ, ਉਹ ਪਾਪਣ ਨੂੰ ਤੇ ਇਹੋ ਜਿਹੇ ਦੁਸ਼ਟਾਂ ਨੂੰ ਮੈਂ ਮਾਰਨਾ ਸੀ, ਮੈਂ ਗੱਡੀ ਚਾੜਨਾ ਚਾਹੁੰਦਾ ਸੀ, ਪਰ ਕੋਈ ਗੱਲ ਨਹੀਂ, ਇਹ ਕਿਹੜੇ ਮੁੱਕ ਗਏ ਆ, ਇਹ ਕਿਹੜੇ ਹਜੇ ਥੋੜੇ ਆ। ਫਿਰ ਖਾਲਸਾ ਜੀ ਉਹ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਇਹ ਸਾਰੀ ਟੀਮ, ਭਾਈ ਸਾਹਿਬ ਦਲਜੀਤ ਸਿੰਘ ਜੀ ਹੋਰੀ, ਬਹੁਤ ਵੱਡੀਆਂ ਕੁਰਬਾਨੀਆਂ। ਸਿੰਘੋ ਐਵੇਂ ਮਾੜੀ ਜੀ ਗੱਲ ਤੋਂ ਆਪਣਿਆਂ ਨੂੰ ਆਪ ਹੀ ਨਿੰਦੀ ਫਿਰਦੇ ਆ, ਕਿਹੜੇ ਰਾਹ ਅਸੀਂ ਤੁਰਦੇ ਫਿਰਦੇ ਆ। ਇੱਕ ਗੱਲ ਬਚਨ ਚੇਤੇ ਰੱਖਿਓ, ਜਿੰਨੇ ਜੋਗਾ ਕੋਈ ਹੈ ਨਾ ਉਹਦੇ ਕੋਲੋਂ ਸੇਵਾ ਲੈਣੀ ਚਾਹੀਦੀ ਆ। ਤੇ ਇਹਨਾਂ ਦੀ ਗੱਲ, ਇਹ ਤਾਂ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਆ, ਢਹਿੰਦੀ ਕਲਾ 'ਚ ਰਹੇ ਨਹੀਂ ਕਦੇ, ਅੱਜ ਵੀ ਚੜ੍ਹਦੀਆਂ ਕਲਾ 'ਚ। ਤੇ ਉਹ ਸਾਰੇ ਵੀਰੇ, ਉਹ ਕੁੱਕੀ ਵੀਰਾ ਹੋਵੇ, ਉਹ ਸੁੱਖੀ ਵੀਰਾ ਹੋਵੇ, ਉਹ ਫਿਰ ਗੁਰਮੁਖ ਪਿਆਰਿਓ ਜਿੰਨੇ ਵੀ ਇਹ ਯੋਧੇ ਜਰਨੈਲ ਕੇਸੀ ਸ਼ਰਮਾ, ਸੁਖਿੰਦਰ ਸਿੰਘ ਉਹਦਾ ਨਾਂ, ਉਹ ਭਾਈ ਮਥਰਾ ਸਿੰਘ ਜੀ, ਇਹ ਕਿਤੇ ਛੋਟੀਆਂ ਮੋਟੀਆਂ ਹਸਤੀਆਂ। ਇਹਨਾਂ ਨੇ ਫਿਰ ਇੰਦਰਾਂ ਦੇ ਜਿਹੜੇ ਪੁੱਤ ਬਣਿਓ ਸੀ, ਜਿਹੜਾ ਅਰਜਨ ਦਾਸ ਸੀ ਸ਼ਾਸਤਰੀ ਸੀ, ਉਹ ਇੰਦਰਾਂ ਦਾ ਤੀਜਾ ਪੁੱਤ ਕਹਾਉਂਦਾ ਸੀ। ਘਰਾਂ 'ਚ ਵੜ ਕੇ ਸੋਧੇ ਲਾਏ। ਲਲਤ ਮਾਕਣ ਅੱਜ ਦਾ ਪੁੱਤ ਵੱਡਾ ਲੀਡਰ ਬਣਾਇਆ ਫਿਰਦੇ ਹੋ ਅੱਜ ਵੀ। ਤੇ ਉਹ ਵੀ ਉਹਨਾਂ ਨੇ ਕਿੱਡੇ ਜ਼ੁਲਮ ਢਾਏ ਸੀ ਖਾਲਸੇ ਦੇ ਉੱਤੇ, ਸਿੰਘਾਂ ਦੇ ਉੱਤੇ, ਬੇਗੁਨਾਹਾਂ ਦੇ ਉੱਤੇ, ਉਹਨਾਂ ਨੂੰ ਗੱਡੀ ਚਾੜਿਆ। ਫਿਰ ਸੁਣੋ, ਜਿਹੜੇ ਕਹਿੰਦੇ ਵੀ ਐਦਾਂ ਕਿਉਂ ਕੀਤਾ, ਦਿੱਲੀ ਵਿੱਚ ਕੱਲਾ ਸਿੱਖ ਕੋਈ ਤੁਰ ਕੇ ਜਾ ਨਹੀਂ ਸੀ ਸਕਦਾ, ਕਿਉਂਕਿ ਉਹਨੂੰ ਕੁੱਟਦੇ ਮਾਰਦੇ ਸੀ, ਇੰਨੀ ਦਹਿਸ਼ਤ। ਜੇ ਕੋਈ ਸਿੱਖ ਵੇਖ ਲੈਂਦਾ ਕੱਲਾ ਸਿੱਖ ਖੜਾ, ਉਹ ਕੋਲ ਚਲੇ ਜਾਂਦਾ, ਵੀਰਾ ਮੇਰੀ ਗੱਡੀ 'ਚ ਆ ਜਾ ਜਾਂ ਮੇਰੀ ਟੈਕਸੀ ਵਿੱਚ ਆ ਜਾ, ਤੈਨੂੰ ਕੱਲੇ ਨੂੰ ਐਵੇਂ ਮਾਰਾ ਬਕਾਰਾ ਕਰ ਦੇਣਗੇ, ਮਾਰਨ ਕੁੱਟਣਗੇ। ਔਰ ਗੁਰਮੁਖ ਪਿਆਰਿਓ, ਫੇ ਇਹਨਾਂ ਗੁਰੂ ਕੇ ਪਿਆਰਿਆਂ ਵਿੱਚੇ ਭਾਈ ਅਨੋਖ ਸਿੰਘ ਜੀ ਹੋਰ ਬੱਬਰ ਕਾਹਨ ਸਿੰਘ ਵਰਗੇ ਫਿਰ ਸਕੀਮ ਬਣਾਈ। ਫਿਰ ਉਹ ਜਿਹੜੇ ਬੰਬ ਬਣਾਏ ਨਾ, ਉਹ ਰੇਡੀਓ ਦੇ ਵਿੱਚ ਵੀ ਬੰਬ, ਟਾਈਮ ਪੀਸ ਵੀ ਬੰਬ, ਸੂਟ ਕੇਸ 'ਚ ਵੀ ਬੰਬ, ਉਹ ਪੁਲਿਸ ਇੱਧਰ ਬੰਬ ਚੱਲੇ ਤੇ ਉਧਰ, ਉਹ ਇੱਧਰ ਆਵੇ ਤੇ ਉਧਰ ਚੱਲ ਜਾਏ, ਉਧਰ ਚੱਲ ਜਾਏ, ਹੱਥਾਂ ਪੈਰਾਂ ਦੀ ਪੈ ਗਈ। ਉਹ ਜਿਹੜੇ ਸਿੱਖਾਂ ਦਾ ਮਖੌਲ ਲੜਾਉਂਦੇ ਸੀ ਨਾ, ਫਿਰ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਇੱਕ ਕਾਰਟੂਨ ਛਪਿਆ ਕਿ ਕੋਈ ਸਨਾਤਨੀ ਨਾ ਸਿੰਘ ਨੂੰ ਪੁੱਛਦਾ, ਸਰਦਾਰ ਜੀ ਕਹਾਂ ਜਾ ਰਹੇ ਹੋ? ਉਹ ਮੋਰਿਓ ਇਲਾਕੇ ਦਾ ਨਾਂ ਲੈਂਦਾ, ਕਿ ਉਹ ਮੋਰਿਓ ਕਹਿੰਦਾ ਜਾਣਾ ਤਾਂ ਮੈਨੇ ਵੀ ਬਾਹਾਂ ਥਾ, ਪਰ ਮੈਂ ਕੱਲ ਨੂੰ ਚੱਲ ਜੂ, ਅੱਜ ਨਹੀਂ ਜਾਂਦਾ। ਵੀ ਪਤਾ ਨਹੀਂ ਉੱਥੇ ਕਿਹੜਾ ਪਟਾਕਾ ਪਾਉਣ ਚੱਲਿਆ ਸਰਦਾਰ। ਏਦਾਂ ਸਿੱਧੇ ਕੀਤੇ ਉਹਨਾਂ ਨੇ, ਦਹਿਸ਼ਤ ਹੀ ਇੰਨੀ ਪਾਈ ਸੀ ਖਾਲਸਾ ਜੀ। ਉਹ ਡਰ ਚੁੱਕਣ ਵਾਸਤੇ ਇਹਨਾਂ ਯੋਧਿਆਂ ਨੇ ਸਿਰ ਧਰਦੀਆਂ ਬਾਜ਼ੀਆਂ ਲਾਤੀਆਂ। ਲੈ ਹੁਣ ਤੱਕੋ ਜਰਾ ਬੈਦਿਆਂ ਵਾਲੀ ਗੱਲ, ਭਾਈ ਸਾਹਿਬ ਹੋਰਾਂ ਵੀ ਬਚਨ ਕੀਤੇ ਨੇ, ਭਾਈ ਦਲਜੀਤ ਸਿੰਘ ਜੀ ਹੋਰਾਂ, ਕਿ ਗਏ ਪਹਿਲਾਂ ਵੀ ਬੜੀ ਵੱਡੀ ਸਿਕਿਉਰਿਟੀ ਸੀ ਉਹਦੇ ਨਾਲ, ਗੱਲ ਨਹੀਂ ਬਣੀ। ਤੇ ਜਦੋਂ ਰੱਬ ਨੇ, ਸਿਆਣੇ ਕਹਿੰਦੇ ਦਿਲ 'ਚ ਚਾਹ ਹੋਵੇ ਨਾ, ਤੇਰਾ ਪਰਮੇਸ਼ਰ ਆਪ ਹੀ ਬਣਾਉਂਦਾ। ਲਓ ਖਾਲਸਾ ਜੀ, ਹੁਣ ਅਰਣ ਕੁਮਾਰ ਵੈਦਿਆ ਜਿਹੜਾ ਇਹ ਕਹਿ ਕੇ ਬਣਿਆ ਸੀ, ਇਹ ਤਾਂ ਰਿਟਾਇਰ ਹੋ ਗਿਆ ਸੀ, ਵੀ ਮੈਨੂੰ ਬਣਾਓ, ਮੈਂ ਕਰਾਂਗਾ ਟੈਗ ਦਰਬਾਰ ਸਾਹਿਬ ਤੇ। ਜਰਨਲ ਸਿਨਹਾ ਜਿਹਨੇ ਨਾ ਕੀਤੀ ਵੀ ਨਹੀਂ, ਅੱਧਿਓਂ ਵੱਧ ਫੌਜ ਦੇ ਵਿੱਚ ਸਿੱਖ ਨੇ, ਇਹ ਗਲਤ ਹੋਵੇਗਾ, ਬੜੇ ਉਹਨੇ। ਔਰ ਜਰਨਲ ਸਵੇਕ ਸਿੰਘ ਜੀ, ਉਹਨਾਂ ਬਾਰੇ ਵੀ ਆਖਿਆ ਵੀ ਉਦਾਂ ਦਾ ਜਰਨਲ ਬੈਠਾ ਉੱਥੇ। ਤੇ ਸੰਤ ਜਰਨੈਲ ਸਿੰਘ ਜੀ CID ਵਾਲਿਆਂ ਵੀ ਦੱਸਿਆ, ਕਹਿੰਦੇ ਦੱਸਦਾ ਜਸੂਸ ਦਿੱਲੀ ਜਾ ਕੇ ਰਾਣੀ ਨੂੰ, ਤੀਰ ਵਾਲੇ ਬਾਬੇ ਦੀ ਮੈਂ ਫੌਜ ਵੇਖੀਏ, ਇੱਕ ਹੀ ਨਾ ਸ਼ੇਰ ਹੁੰਦਾ ਮਾਨ, ਬੀਬੀ ਜੀ ਬੱਬਰ ਸ਼ੇਰਾਂ ਦੀ ਉੱਥੇ ਫੌਜ ਵੇਖੀਏ। ਉਹ ਸਾਰੇ ਬੱਬਰ ਸ਼ੇਰ ਨੇ, ਉਹਨਾਂ ਨਾਲ ਆਡਾ ਨਹੀਂ ਲੈਣਾ ਚਾਹੀਦਾ। ਪਰ ਚਲੋ ਉਹ ਯੁੱਗ 'ਚ ਕੀਤਾ ਕਤਰਿਆ। ਤੇ ਆਂਦੇ ਇਹਨੂੰ ਸੱਦਿਆ, ਇਹਨੇ ਚੁਟਕੀ ਮਾਰ ਕੇ ਜਦੋਂ ਕਹਿੰਦੀ 3 ਦਿਨ में ਖਾਲੀ ਕਰਵਾਣਾ ਕੰਪਲੈਕਸ, ਕਹਿੰਦਾ 3 ਦਿਨ 3 ਘੰਟੇ ਚਾਹੀਏ ਚੁਟਕੀਆਂ ਮਾਰੇ। ਉਹ ਤਾਂ ਪਤਾ ਤੇ ਲੱਗਣਾ ਜਦੋਂ ਆਮਣਾ ਸਾਹਮਣਾ ਹੋਇਆ, ਗੱਲਾਂ ਕਰ ਦੇਣੀਆਂ ਤੇ ਬੜੀਆਂ ਸੌਖੀਆਂ। ਤੇ ਫੇਰ ਆਪ ਹੀ ਮਨ ਦੇ ਬਰਾੜ ਵੜ ਗਏ, ਕਹਿੰਦੇ आगे से गोली, पीछे से गोली, दाएं से गोली, बाएं से गोली, ऊपर से गोली, नीचे से गोली। आंदे पता नहीं केड़ी ट्रेनिंग देती, ऐ संग मर दे उत्ते गन रख के ना, वो जदों पोजीशन लेंदे सी फौजी भी लम्मा ही पैना, गोली आउंदी आ, धरती ते लिटना ही आ, ते वो गोली सीधी सिर चों पार करदे सी। ਇਹੋ ਜਿਹੇ ਯੋਧੇ, ਉਹ ਸਿਰ ਲੱਥੇ ਯੋਧੇ ਆ ਜਰਨੈਲ। ਹੁਣ ਇਹ ਜਰਨਲ ਵੈਦਿਆ, ਇਸ ਦਾ ਵੱਡਾ ਇੱਕ ਕਰਮ। ਲਓ ਖਾਲਸਾ ਜੀ, ਪੂਨੇ 'ਚ ਕਹਿੰਦਾ, ਪੂਨੇ ਵਿੱਚ ਜਾ ਕੇ ਦਿਨ ਕੱਟਦੇ,
ਕਹਿੰਦਾ ਹੁਣ ਦਿਨ ਕੱਟਾਂਗੇ ਪੂਨੇ ਸ਼ਹਿਰ ਵਿੱਚ ਵੀ ਰਹਿ ਕੇ ਕੱਲੇ ਤੇ ਉਹਨੂੰ ਭਾਲਦੇ ਬੱਬਰ ਸ਼ੇਰ ਸੀ ਪੂਨੇ ਨੂੰ ਚੱਲੇ ਉਹ ਵੀ ਤੁਰ ਪਏ ਤੇ ਹੁਣ ਦੋਵੇਂ ਵੀਰ ਹੁਣ ਪਤਾ ਲੱਗ ਗਿਆ ਵੀ ਇੱਥੇ ਗੱਡੀ ਕੱਢ ਰਿਹਾ ਮਰੂਤੀ ਗੱਡੀ ਬਹਿ ਗਿਆ ਵਿੱਚ ਘਰ ਵਾਲੀ ਗਨਮੈਨ ਜਦੋਂ ਇਧਰੋਂ ਸਿੰਘ ਵੀ ਤਿਆਰਾ ਕਰਕੇ ਤੁਰ ਪਏ ਤੇ ਆਂਦੇ ਗਏ ਨਾ ਬਾਜ਼ਾਰ ਦੇ ਵਿੱਚ ਤੇ ਭੇਸ ਤੇ ਬਦਲੇ ਹੀ ਸੀ ਮੋਟਰਸਾਈਕਲ ਸਿੰਘਾਂ ਦਾ ਸਟਾਰਟ ਹੀ ਖੜੇ ਉਹ ਜੇ ਬੰਦ ਹੋ ਜਾਏ ਤੇ ਉਹ ਵੀ ਨਾ ਚੱਲਿਆ ਤੇ ਪਾਰਕਿੰਗ ਵਾਲਾ ਲੱਗਾ ਕਰਨ ਥੋੜੀ ਜਿਹੀ ਤੇੜ ਫੜ ਜਿੰਦੇ ਨੇ ਕਹਿੰਦੇ ਨੋਟ ਕੱਢਿਆ ਕਹਿੰਦਾ ਇਹ ਨਹੀਂ ਬੰਦ ਹੋਣਾ ਲੈ ਤੇਰਾ ਮੂੰਹ ਬੰਦ ਕਰ ਦਿੰਨੇ ਆਪ ਆ ਲੈ ਲੋ ਉਹ ਭੇਸ ਜਿਉਂ ਬਦਲੇ ਉਹਦਾ ਮੂੰਹ ਬੰਦ ਕੀਤਾ ਖੈਰ ਸੰਗਤ ਜੀ ਹੁਣ ਜਰਨਲ ਬੈਠਿਆ ਆਂਦਾ ਸਬਜ਼ੀ ਵਾਲੀ ਦੁਕਾਨ ਤੇ ਖੜਾ ਨਾ ਤੇ ਮੋਟੇ ਮੋਟੇ ਬੈਂਗਣ ਬਤਾਉਂ ਉਹਨਾਂ ਨੂੰ ਮੈਂ ਵੇਖਿਆ ਭੜਥਾ ਖਾਏਂਗੇ ਭੜਥਾ ਜਿੰਦੇ ਨੇ ਚੀਚੀ ਜੀ ਬੱਟੀ ਇਹਦਾ ਸੁੱਖਿਆ ਜਿਹਦਾ ਵੀ ਬਣਾਵਾਂਗੇ ਭੜਥਾ ਖਵਾਵਾਂਗੇ ਕੋਈ ਬਾਤ ਨਹੀਂ ਹੈ ਨਾ ਹੁਣ ਉਧਰ ਉਹ ਆਪਣਾ ਕੰਮ ਕਰੀ ਜਾਂਦੇ ਆ ਤੇ ਇਧਰ ਸਿੰਘ ਇਹਨਾਂ ਦੇ ਇੱਕ ਜਾਵੇ ਇੱਕ ਆਵੇ ਵੀ ਕਿਵੇਂ ਕਰੀਏ ਉਧਰ ਉਹ ਬਹਿ ਗਿਆ ਗੱਡੀ ਦੇ ਵਿੱਚ ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਲਾਲ ਇਹ ਵੀ ਹੋ ਗਏ ਮੋਟਰਸਾਈਕਲ ਦੀ ਸਵਾਰ ਹੁਣ ਉਧਰ ਗੱਡੀ ਮਰੂਤੀ ਭੱਜਦੀ ਜਾਂਦੀ ਆ ਤੇ ਉਹਦੇ ਨਾਲ ਹੀ ਸੱਪ ਵਾਂਗੂ ਮੇਲ ਦੀ ਸਜੂਕੀ ਜਦੋਂ ਗਈ ਬਰਾਬਰ ਕਾਰ ਦੇ ਹਰਜਿੰਦਰ ਸਿੰਘ ਕਹਿੰਦਾ ਸੁਖਦੇਵ ਸਿਆ ਕੀ ਵੇਣ ਇੰਨੀ ਕਹਿਣ ਦੀ ਦੇਰ ਉਹਨੇ ਛੱਡ ਕੇ ਚਕਾਰਾ ਬਈ ਤਾੜ ਤਾੜ ਤੜਾ ਤੜ ਕਰਦੀਆਂ ਗੋਲੀਆਂ ਮਾਰੀਆਂ ਪਰ ਬਲਾਵਾ ਓਏ
ਜਦੋਂ ਗਈ ਨਾ ਇੰਡੋ ਸੁਜ਼ੂਕੀ ਮੋਟਰਸਾਈਕਲ ਬਰਾਬਰ ਤੇ ਹਰਜਿੰਦਰ ਸਿੰਘ ਕਹਿੰਦਾ ਸਕਦਾ ਇੱਕ ਚੀਚੀ ਲੈ ਕੇ ਤੇ ਉਹਦੇ ਅੱਗੇ ਹੀ ਤਿਆਰ ਬੈਠਾ ਸੀ ਤਾੜ ਤਾੜ ਕਰਦੀਆਂ ਗੋਲੀਆਂ ਛੱਡੀਆਂ ਵੱਜੀ ਮੱਥੇ ਤੇ ਉਹਦਾ ਸਟੇਨ ਸਿਰ ਵੱਜਾ ਤੇ ਜਿਹੜਾ ਗਨਮੈਨ ਬਾਡੀਗਾਰਡ ਉਹ ਬਾਡੀਗਾਰਡ ਉੱਲੇ ਜੇ ਹੋ ਗਿਆ ਲੋਕ ਗਿਆ ਤੇ ਉਹਦੀ ਘਰ ਵਾਲੀ ਵੀ ਮੁੜ ਕੇ ਨਾ ਕਿਉਂਕਿ ਨਾਲ ਹੀ ਠਾਣਾ ਅਸੀਂ 2 ਵਾਰੀ ਪੂਨੇ ਗਏ ਨਾ ਸੱਚਮੁੱਚ ਉਹ ਜਗ੍ਹਾ ਜਦੋਂ ਵੇਖਣ ਜਾਈਦੀ ਨਾ ਉੱਥੇ ਜਾ ਕੇ ਕੋਈ ਜੋਸ਼ ਹੀ ਹੋਰ ਬਣਦਾ ਉਹਨੇ ਉਹਦਾ ਬੁੱਤ ਬਣਾ ਕੇ ਲਾਇਆ ਹੋਇਆ ਉੱਥੇ ਬੈਦਿਆ ਦੇ ਪੂਨੇ ਦੇ ਵਿੱਚ ਔਰ 4 ਚਫੇਰੇ ਫੌਜ ਹੀ ਫੌਜ ਆ ਉੱਥੇ ਜਿੱਥੇ ਉਹ ਗੱਡੀ ਚਾੜਿਆ ਫੌਜ ਆ ਉੱਥੇ 4 ਚਫੇਰੇ ਤੇ ਠਾਣਾ ਵੀ ਕੋਲ ਵੇਖੋ ਯੋਧਿਆਂ ਦਲੇਰਾਂ ਦੇ ਹੌਸਲੇ ਇਹ ਥੋੜੀ ਵੇਖਿਆ ਵੀ ਫੌਜ ਵਾਲੇ ਸਾਡੇ ਤੇ ਵਾਰ ਕਰਦੇ ਨੇ ਕਿ ਜਾਂ ਪੁਲਿਸ ਆ ਜਾਏਗੀ ਐਦਾਂ ਨਹੀਂ ਫਿਰ ਦੇਖਦੇ ਉਹਨਾਂ ਮਰਦਾਂ ਨੇ ਉਹਨਾਂ ਯੋਧਿਆਂ ਨੇ ਉਹਨਾਂ ਜਰਨੈਲਾਂ ਨੇ ਖਾਲਸਾ ਜੀ ਜਦੋਂ ਨਾ ਵੱਜੀਆਂ ਗੋਲੀਆਂ ਤੇ ਮੁੜ ਕੇ ਉਹ ਜਿਹੜਾ ਗਨਮੈਨ ਉਹਦੇ ਗਲ ਪੈਣ ਉਹਦੇ ਗਲ ਆ ਬਾਡੀਗਾਰਡ ਥੇ ਗੋਲੀ ਕਿਉਂ ਨਹੀਂ ਚਲਾਈ ਉਹ ਕਹਿੰਦਾ ਮੈਂ ਕਿਆ ਹੂੰ ਉਹ ਘਬਰਾਇਆ ਜਾ ਕਹਿੰਦੇ ਬਾਡੀਗਾਰਡ ਕਹਿੰਦਾ ਬਾਤ ਸੁਣੋ जिस बॉडी का मैं गार्ड वो बॉडी तो आते ही डेड बॉडी बना दी उन्होंने वो तो बॉडी रही नहीं वो तो डेड बॉडी होगी तो फिर गार्ड क्या करता मैं की करता उसे बॉडी थोड़ी वो तो डेड बॉडी आउंदियां ही खालसा जी कईयां दियां बनाईयां साडे जथेदार बाबा नारायण सिंह जी मुखी तरना दल बाबा जी बाबा बाज सिंह जी बड़ा वड्डा योधा जरनैल बाबा बाज सिंह भी ते बाबा नारायण सिंह किहड़ा घट आ ਇਹ ਸਾਡੇ ਯੋਧੇ ਨੇ ਖਾਲਸਾ ਜੀ ਸਾਨੂੰ ਸਾਂਭਣੇ ਚਾਹੀਦੇ ਇਹਨਾਂ ਸਾਰਿਆਂ ਦਾ ਖਿਆਲ ਆਪਾਂ ਹੀ ਰੱਖਣਾ ਲਓ ਖਾਲਸਾ ਜੀ ਹੁਣ ਉਹ ਬਾਡੀਗਾਰਡ ਵਾਲੀ ਗੱਲ ਤੇ ਹੋ ਗਈ ਨਾ ਇਹ ਹੁਣ ਉਹਦੀ ਘਰ ਵਾਲੀ ਨੂੰ ਪੁੱਛਦੇ ਆਪ ਬਤਾਓ ਕਿਆ ਹੁਆ ਉਹ ਜੋ ਦੱਸਦੀ ਨਾ ਵੀ ਕਿੱਦਾਂ ਪਟਾਕੇ ਕਹਿੰਦੇ ਚੜ ਕੇ ਆ ਗਿਆ ਸੂਰਮੇ ਦੋ ਵੀਰ ਲੜਾਕੇ ਉਹਨਾਂ ਆਉਂਦਿਆਂ ਸਾਰੀ ਕੰਤ ਦੇ ਪੱਦ ਤੇ ਪਟਾਕੇ ਆਉਂਦੀਆਂ ਤੜ ਤੜ ਕਰਤੀ ਕੀ ਹੋਇਆ ਨਾ ਉਹ ਲੈਣਾ ਦੋ ਸੂਰਮੇ ਪਟਾਕੇ ਆਏ ਭੇਸੀ ਸੂਰਮੇ ਪਟਾਕੇ ਆਏ ਭੇਸੀ ਬੜੇ ਐਂਗਰੀ ਉਹਨਾਂ ਦੇ 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 ਭੇਸੀ ਉਹਨਾਂ ਕੱਜ ਕੇ ਜਕਾਰਾ ਸੀ ਗੁਜਾਇਆ ਭਾਨੂਮਤੀ ਰੋ ਦੱਸਦੀ ਇਹਨੇ ਸਿੰਘਾਂ ਨੇ ਬੈਠਾਂ ਨੂੰ ਜੱਟ
ਖਾਲਸਾ ਜੀ ਕਹਿੰਦੀ ਲੈ ਕੇ ਬਦਲਾ ਤਖਤ ਅਕਾਲ ਦਾ। ਇਹਨੇ ਉਹਨਾਂ ਦਾ ਤਖਤ ਢਾਇਆ ਸੀ ਜਾ ਕੇ, ਤੇ ਹੈ ਸੀ ਉਹਨਾਂ ਪਿੱਛੇ ਹੱਥ ਟਕਸਾਲ ਦਾ। ਖਾਲਸਾ ਜੀ ਬਹੁਤ ਰੂਹਾਂ ਆਉਂਦੀਆਂ। ਅੱਜ ਨਿੰਦਿਆ ਚੁਗਲੀ ਕਰਨ ਲੱਗੇ ਨਾ, ਅਸੀਂ ਬਖਸ਼ਦੇ ਹੀ ਨਹੀਂ ਕਿਸੇ ਨੂੰ। ਉਹ ਮਹਾਨ ਤਤ ਬੇਤੇ, ਮਹਾਨ ਸਾਧੂ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਦਮਦਮੀ ਤੱਕ ਸਾਹਿਬ, ਸਾਰੇ ਪਰਿਵਾਰਾਂ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਰਹੇ। ਔਰ ਇਹਨਾਂ ਵੀਰਾਂ ਲਓ ਆਖਰ ਵੱਲ ਮੈਂ ਲੱਗਾ ਹੁਣ। ਕੀ ਆਖਿਆ? ਆਂਦੇ ਚੋਲੇ ਤੇ ਦਮਾਲੇ ਮਹਾਂਪੁਰਖਾਂ ਕੋਲੋਂ ਆਉਣ। ਬਾਬਾ ਜੀ ਇੱਥੋਂ ਤੋਂ ਹੀ ਕਹਿ ਦਿੱਤਾ ਵੀ ਬਾਬਾ ਜੀ ਪਹਿਲਾਂ ਆਪ ਪਾ ਕੇ ਫਿਰ ਸਾਡੇ ਲਈ ਘੱਲਣ। ਹੁਣ ਦੱਸੋ, ਐਡੇ ਵੱਡੇ ਯੋਧੇ ਜਰਨੈਲ, ਐਡੀਆਂ ਵੱਡੀਆਂ ਉਹ ਰੂਹਾਂ ਜਿਹੜੀਆਂ ਪਾਕ ਪਵਿੱਤਰ ਨਿਰਮਲ ਨਿਰਛਲ, ਐਡੀ ਕਮਾਈ, ਉਹ ਤੇ ਐਡਾ ਅਦਬ ਦੇਣ। ਕੋਈ 3 ਚੋਂ ਨਾ 13 ਚੋਂ ਉੱਠ ਕੇ ਮਹਾਂਪੁਰਖਾਂ ਦੀ ਨਿੰਦਿਆ ਕਰਨੀ ਸ਼ੁਰੂ ਕਰਦਾ। ਬਥੇਰੇ ਕਈਆਂ ਨੂੰ ਸਿਰ ਫਿਰੇ ਆਖਿਆ, ਉਹਨਾਂ ਸੱਚੀ ਸਿਰ ਫਿਰੇ ਫਿਰਦੇ ਆ। ਪਤਾ ਹੀ ਨਹੀਂ ਲੱਗਦਾ ਸਟੇਜ ਤੇ ਚੰਗੇ ਭਲੇ ਖੜੇ ਹੁੰਦੇ ਤੇ ਮੁੜ ਕੇ ਕੀ ਬੋਲ ਦਿੰਦੇ। ਜਿਹੜੇ ਧੱਕੇ ਗਏ ਨਾ, ਉਹ ਧੱਕੇ ਗਏ, ਧੱਕੇ ਜਾਣਗੇ। ਆਦਬ ਗੁਰਮੁਖ ਪਿਆਰਿਓ, ਵੱਡਿਆਂ ਦਾ ਕਰਨਾ ਸਾਡਾ ਫਰਜ਼। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ, ਉਹਨਾਂ ਦੀ ਗੱਲ ਕਰਦੇ ਆ, ਤੇ ਉਹਨਾਂ ਦੀ ਚੋਣ ਵੀ ਤੇ ਬਾਬਾ ਠਾਕੁਰ ਸਿੰਘ ਜੀ ਨੇ ਕੀਤੀ ਸੀ। ਉਹ ਚਾਹੁੰਦੇ ਆਪ ਬਹਿ ਜਾਂਦੇ ਉਦੋਂ ਹੀ ਨਹੀਂ। ਉਹ ਬਹੁਤ ਵੱਡੀ ਹਸਤੀ ਨੇੜਿਓਂ ਔਰ ਇਦਾਂ ਦੇ ਨਜ਼ਰ ਕਰਕੇ ਕਹਿੰਦੇ ਜੀ ਉਹ ਬੋਲਦੇ ਨਹੀਂ ਸਨ। ਓਏ ਉਹ ਜਿਹਨੂੰ ਮਰਜ਼ੀ ਮਾੜੀ ਜੀ ਨਜ਼ਰ ਕਰਕੇ ਜਿਹਨੂੰ ਮਰਜ਼ੀ ਜਿੰਨਾ ਮਰਜ਼ੀ ਬੁਲਾ ਸਕਦੇ ਸਨ। ਦਾਸਰੇ ਵੀ ਉਹਨਾਂ ਵਿੱਚੋਂ ਇੱਕ ਨੇ ਮਿਹਰਾਂ ਕੀਤੀਆਂ। ਉਹ ਹੋਣ ਪਿਆਰੇ ਬਾਬਾ ਦਇਆ ਸਿੰਘ ਜੀ, ਹੁਣ ਸੁਰ ਸਿੰਘ ਵਾਲੇ, ਰੱਬ ਦੇ ਪਿਆਰਿਆਂ ਦੀਆਂ ਸਦਾ ਹੀ ਲੋੜਾਂ। ਇਹ ਕਮਾਈ ਵਾਲੀਆਂ ਵੱਡੀਆਂ ਰੂਹਾਂ ਹੁੰਦੀਆਂ, ਐਵੇਂ ਨਹੀਂ ਕਿਸੇ ਨੂੰ ਕੁਝ ਕਹਿਣਾ ਚਾਹੀਦਾ। ਖੈਰ, ਜਿਵੇਂ ਵੀਰਾਂ ਦੱਸਿਆ, ਵੇਖੋ BL ਰੂਈਕਰ ਜੱਜ ਜਿਹੜਾ, ਉਹ ਜੱਜ, ਜਿਸ ਜੱਜ ਦੀਆਂ ਧਾਹਾਂ ਨਿਕਲ ਗਈਆਂ, ਕਹਿੰਦਾ ਮੈਂ ਦੇਣਾ ਨਹੀਂ ਸੀ ਮੈਂ ਨਹੀਂ ਸੀ ਆਪਣੀ ਮੂੰਹ ਕਹਿਣਾ ਚਾਹੁੰਦਾ ਫਾਂਸੀ ਦੀ ਸਜ਼ਾ। ਰੋਇਆ। ਇਹਨਾਂ ਨੂੰ ਕਹੋ ਨਾਰੇ ਨਾ ਲਾਉਣ। ਇੱਕ ਹੋਰ ਵੀ ਕਾਂਡ ਹੈਗਾ, ਜੁੱਤੀ ਤੋਂ ਬੜਾ ਡਰਦੇ ਸੀ ਵੀ ਜੋੜੇ ਲਾ ਕੇ ਆਉਣ। ਉਹ ਕਹਿੰਦੇ ਕਿਉਂ? ਕਹਿੰਦੇ ਕੀ ਪਤਾ ਹੁੰਦਾ, ਪਤਾ ਵੀ ਬਾਹਲੇ ਗਰਮ ਆ, ਜਿਹਦੇ ਤੇ ਮਰਜ਼ੀ ਫੇਰ ਦਿੰਦੇ ਆ ਜੁੱਤੀ। ਉਹ ਕਹਿੰਦੇ ਨਹੀਂ ਤੂੰ ਫਿਕਰ ਨਾ ਕਰ। ਔਰ ਵੇਖੋ ਉਹ ਫਾਂਸੀ ਦੇ ਰਿਹਾ, ਉਹ ਕਹਿੰਦੇ ਅਸੀਂ ਤੇਰਾ ਮੂੰਹ ਮਿੱਠਾ ਕਰਾਉਣਾ। ਇਤਿਹਾਸ ਕਿੱਡੇ ਵੱਡੇ ਸਿਰਜ ਦਿੱਤੇ, ਵੱਡੀਆਂ ਹੀ ਪੈੜਾਂ। ਖਾਲਸਾ ਜੀ BL ਰੂਈਕਰ ਤਾਹਾਂ ਮਾਰ ਕੇ ਰੋਇਆ ਔਰ ਵਕੀਲਾਂ ਤੋਂ ਮੰਗ ਕੀ ਕੀਤੀ? ਕਹਿੰਦਾ ਇਹਨਾਂ ਫਰਿਸ਼ਤਿਆਂ ਦੀਆਂ ਫੋਟੋ ਲਿਆ ਕੇ ਦਿਓ, ਮੈਂ ਆਪਣੇ ਘਰ ਦੇ ਵਿੱਚ ਲਾਉਂਗਾ। ਧਰਮੀ ਪੁਰਸ਼ ਦੇ ਲਈ ਬੰਬਾਨ ਆਉਂਦੇ ਬੂਹਾ ਉਹਨਾਂ ਦੇ ਸੁਰਗ ਦਾ ਖੁੱਲ ਜਾਂਦਾ। ਉਸ ਪੁਰਸ਼ ਦੀ ਰੋਸ਼ਨ ਹੈ ਸ਼ਮਾਰੇ ਦੀ, ਤੇ ਝੱਖੜ ਕਿੰਨੇ ਹੀ ਜ਼ੋਰ ਦਾ ਝੁੱਲ ਜਾਂਦਾ। ਇਹਨਾਂ ਯੋਧਿਆਂ ਦੀਆਂ ਨੇ ਕਰਾਂਗੇ, ਬਾਣੀਆਂ ਪੜਾਂਗੇ, ਤੇ ਕੀਰਤਨ ਸੋਲਾ ਵੀ ਆਪ ਹੀ ਕਰਾਂਗੇ। ਆਪਣਾ ਕੀਰਤਨ ਸੋਲਾ ਆਪ ਹੀ ਕਰਾਂਗੇ। ਜਕਾਰੇ ਗਜਾਉਂਦੇ ਜਦੋਂ ਤੁਰੇ ਨਾ, ਜਦੋਂ ਹੁਣ ਜਕਾਰੇ ਗਜਾਉਂਦੇ ਤੇ ਸਿੰਘ ਜਿਹੜੇ ਬੈਰਕਾਂ ਚ ਆਸੇ ਪਾਸੇ ਵੀ ਨਾ, ਨਾਲੇ ਧਾਹਾਂ ਨਿਕਲੀ ਜਾਣ ਉਹਨਾਂ ਦੀਆਂ, ਤੇ ਨਾਲੇ ਉਹ ਗੱਜ ਗੱਜ ਕੇ ਜਵਾਬ ਦੇਣ। ਔਰ ਉਹਨਾਂ ਨੇ ਤੇ ਸਾਡੀਆਂ ਭੈਣਾਂ ਨੇ ਤਰਨਮ ਦੇ ਵਿੱਚ ਕੁਝ ਕਿਹਾ, ਵੀਰੋ ਸ਼ਹੀਦਾਂ ਦੀਆਂ ਘੋੜੀਆਂ ਗਾਈਆਂ ਜਾਂਦੀਆਂ। ਆ ਲੋ ਪਹਿਰਾ ਕੀ ਸੁਣ ਲਓ, ਫਿਰ ਸਮਾਪਤੀ ਕਰਦੇ। ਸੁੱਖਾ ਜਿੰਦਾ ਪੈਣੋ ਨੀ ਚੜ ਕੇ ਵੀਰ ਮੌਤ ਦੀ ਘੋੜੀ, ਜਿੰਦਾ ਸੁੱਖਾ ਪੈਣੋ ਨੀ ਚੜ ਕੇ ਵੀਰ ਮੌਤ ਦੀ ਘੋੜੀ, ਫਾਂਸੀ ਤੇ ਚੜਨੇ ਨੂੰ ਸੂਰਮੇ ਭਪਕ ਮਾਰ ਕੇ ਉੱਠੇ। ਨਾਰੀ ਮੌਤ ਵਿਆਵਣ ਲਈ ਕੀਤੇ ਲੱਡੂਆਂ ਨਾਲ ਮੂੰਹ ਮਿੱਠੇ। ਸੂਲੀ ਚਾੜਨ ਲਈ
ਕਰ ਨਿਤਨੇਮ ਸੂਰਮਿਆ ਕੀਤਾ ਗੁਰੂ ਅੱਗੇ ਅਰਦਾਸਾਂ ਸਾਨੂੰ ਹੱਥੀਂ ਤੋਰੋ ਜੀ ਦਾਤਾ ਦੇ ਕੇ ਆਪ ਦਲਾਸਾ ਸਾਨੂੰ ਹੱਥੀਂ ਤੋਰੋ ਜੀ ਦਾਤਾ ਦੇ ਕੇ ਆਪ ਦਲਾਸਾ ਲੇਖੇ ਵਿੱਚ ਲਾ ਲਿਓ ਜੀ ਲੇਖੇ ਵਿੱਚ ਲਾ ਲਿਓ ਜੀ ਸਾਡੀ ਸੇਵਾ ਬਹੁਤੀ ਥੋੜੀ ਸਾਡੀ ਸੇਵਾ ਬਹੁਤੀ ਥੋੜੀ ਜਿੰਦਾ ਸੁੱਖਾ ਪੈਣੋ ਨੀ ਚੜ ਕੇ ਵੀਰ ਮੌਤ ਦੀ ਘੋੜੀ ਸੁੱਖਾ ਜਿੰਦਾ ਪੈਣੋ ਨੀ ਚੜ ਕੇ ਵੀਰ ਮੌਤ ਦੀ ਘੋੜੀ ਓ ਵੀਰੇ ਸਤਿ ਸ੍ਰੀ ਅਕਾਲ ਜਕਾਰਾ ਗਜਾਈਏ ਇੱਕ ਰਲ ਕੇ ਗੱਜ ਗੱਜ ਕਰੇ ਗਜਾਰ ਨਿਹਾਲ ਹੋ ਜਾਵੇ ਸ਼ਹੀਦਾਂ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਹੱਥ ਬੰਨ ਕੇ ਬੇਨਤੀ ਇਕਜੁੱਟ ਹੋਈਏ ਬੜੇ ਤਗੜੇ ਤਗੜੇ ਸਾਡੇ ਕੋਲ ਵਧੀਆ ਗੁਰੂ ਦੇ ਉੱਤੇ ਨਿਸ਼ਚਾ ਰੱਖਣ ਵਾਲੇ ਮੈਂ ਕਰਨ ਵਾਲੇ ਨਹੀਂ ਤੂੰ ਹੀ ਤੂੰ ਅੱਜ ਇਹ ਵੀ ਸਾਡੇ ਵਿੱਚ ਪਤਾ ਨਹੀਂ ਕਿੱਥੋਂ ਵੜ ਗਿਆ ਮੈਂ ਇਹ ਕੀਤਾ ਮੈਂ ਉਹ ਕੀਤਾ ਮੈਂ ਹੀ ਸੱਚ ਬੋਲਦਾ ਵੀ ਦੂਜੇ ਤਾਂ ਝੂਠ ਹੀ ਬੋਲਦੇ ਇਹ ਮੈਂ ਇਹ ਨਹੀਂ ਹੋਣੀ ਚਾਹੀਦੀ ਮੈਂ ਮੇਰੀ ਗੁਰੂ ਨਾਨਕ ਦੇ ਘਰ ਚ ਨਹੀਂ ਇੱਥੇ ਤੂੰ ਹੀ ਤੂੰ ਤੇਰਾ ਹੀ ਤੇਰਾ ਗਿਆਨੀ ਭੁਪਿੰਦਰ ਸਿੰਘ ਜੀ ਵਿਦਵਾਨ ਪੁਰਸ਼ ਨੇ ਗੁਣੀ ਜਾਣੇ ਪਹਿਲਵਾਨ ਸਾਹਿਬ ਜਰਮਨ ਵਾਲੇ ਉੱਥੇ ਵੀ ਗਿਆ ਦਾ ਬਹੁਤ ਅਦਬ ਸਤਿਕਾਰ ਪਿਆਰ ਔਰ ਸਾਰੇ ਯੋਧੇ ਨੇ ਹੁਣ ਵੀ ਕਿਉਂ ਨਾ ਜਥੇਦਾਰ ਸੁਖਦੇਵ ਸਿੰਘ ਜੀ ਵਰਗੇ ਵੀ ਘਰ ਘਰ ਜੰਮਣੇ ਆ ਪੁਲਿਸ ਚੱਟੋਪਾਧੀਆ ਫੜਦਾ ਕਹਿੰਦਾ ਉਹ ਤੂੰ ਜਸਮੇਰ ਸਿੰਘ ਨਹੀਂ ਸੁਖਦੇਵ ਸਿੰਘ ਆ ਕਹਿੰਦਾ ਲੱਗਿਆ ਨਾ ਪਤਾ ਤੇ ਹੁਣ ਚੇਤਾ ਰੱਖੀ ਇਹਨਾਂ ਨੂੰ ਨਹੀਂ ਪਤਾ ਪਟਿਆਲੇ ਵਾਲਿਆਂ ਨੂੰ ਨਹੀਂ ਪਤਾ ਇਹਨਾਂ ਨੂੰ ਨਾ ਦੁਖੀ ਕਰੀ ਮੇਰੇ ਨਾਲ ਜੋ ਕਰਨਾ ਕਰ ਥੋੜਾ ਤਸ਼ੱਦਦ ਢਾਇਆ ਅਸੀਂ ਗੱਲਾਂ ਕਰਨ ਲੱਗੇ ਵੇਂਦੇ ਹੀ ਨਹੀਂ ਕੁਝ ਉਹ ਸਿਰ ਵਾਰ ਗਏ ਪੰਥ ਤੋਂ ਸਭ ਕੁਝ ਕੁਰਬਾਨ ਕਰ ਗਏ ਉਹਨਾਂ ਯੋਧਿਆਂ ਨੂੰ ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਵੈਰੋਵਾਲ ਜਿੱਦਣ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਮਾਤਾ ਦੀ ਚੜ੍ਹਾਈ ਕੀਤੀ ਉਹਨਾਂ ਦਿਨਾਂ 'ਚ ਉਹਨਾਂ ਦੇ ਮਾਤਾ ਜੀ ਵੀ ਉਹ ਸੱਚਖੰਡ ਪਿਆਨੇ ਕੀਤੇ ਸਾਡੀਆਂ ਮਾਈਆਂ ਨੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਤੇ ਧਨ ਉਹ ਕੁੱਖਾਂ ਜਿਹੜੀਆਂ ਕੁੱਖਾਂ ਨੇ ਨਾ ਮਰਦਾਂ ਯੋਧਿਆਂ ਨੂੰ ਧਰਤੀ ਦੇ ਤੱਕ ਤੇ ਜਨਮ ਦਿੱਤਾ ਭਾਈਆ ਜੀ ਹੋਰਾਂ ਦਾ ਵੀ ਇੰਦਰਜੀਤ ਸਿੰਘ ਜੀ ਹੋਰਾਂ ਦਾ ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਖਾਲਸਾ ਜੀ ਭਾਈ ਰਜਿੰਦਰ ਸਿੰਘ ਜੀ ਬੜੀ ਵੱਡੀ ਕੁਰਬਾਨੀ ਅੰਦਰ ਵੀ ਨਾ ਉੱਥੇ ਪਿਤਾ ਜੀ ਹੋਰੀ ਜਾਂਦੇ ਸੀ ਲੌਂਗ ਲਾਲਟਨ ਦੇ ਜੇਲ੍ਹ ਦਾ ਨਾਮ ਉੱਥੇ ਚਿੜੀ ਪਰਿੰਦਾ ਵੀ ਨਹੀਂ ਪਰ ਮਾਰ ਸਕਦਾ ਇਹਦੀ ਹਾਈ ਸਿਕਿਉਰਿਟੀ ਜੇਲ੍ਹ ਇੰਗਲੈਂਡ ਦੀ ਉੱਥੇ ਅੰਦਰ ਧਗਦਾ ਕਰਦੇ ਚਿਹਰੇ ਅਸੀਂ ਥੱਕਿਆਂ ਵੀ ਜਾਣਾ ਕਿਉਂਕਿ ਦੂਰ ਸੀ ਇਹਨਾਂ ਦੇ ਬਚਨ ਸੁਣ ਕੇ ਫਰੈਸ਼ ਹੋ ਜਾਣਾ ਹਾਂ ਚੜ੍ਹਦੀ ਕਲਾ ਚ ਕਰ ਦਿੰਦੇ ਸੀ ਅੰਦਰ ਹੀ ਨਹੀਂ ਤੇ ਬੰਦਾ ਕਈ ਕੁਝ ਸੋਚਦਾ ਤੇ ਦੂਜੀ ਗੱਲ ਇੱਕ ਦਿੱਲੀ ਦਾ ਸਿੰਘ ਚਲ ਗਿਆ ਉਹਨੂੰ ਇਨੀ ਕਹਿੰਦੇ ਤੂੰ ਤਾਂ ਦਿੱਲੀ ਚ ਰਹਿਣਾ ਆਹ ਕੰਮ ਕਰਦੀ ਉੱਥੇ ਆਹ ਕੰਮ ਕਰਦੀ ਉੱਥੇ ਉਹ ਬਾਹਰ ਆਵੇ ਨਾਲੇ ਕੰਬੀ ਜਾਵੇ ਕਹਿੰਦਾ ਅੰਦਰ ਬੈਠੇ ਵੀ ਚੜ੍ਹਦੀ ਕਲਾ ਦੇ ਅੰਦਰ ਕਹਿੰਦੇ ਐਕਸ਼ਨ ਹੀ ਕਰੀ ਜਾਂਦੇ ਆ ਅਸੀਂ ਬਾਹਰ ਬੈਠੇ ਵੀ ਕੰਬੀ ਜਾਂਦੇ ਆ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਖਾਨੋਵਾਲ ਇਹ ਜੋੜੀਆਂ ਜਿਵੇਂ ਜਿੰਦੇ ਸੁੱਖੇ ਦੀ ਜੋੜੀ ਮਰਦਾਂ ਦੀਆਂ ਜੋੜੀਆਂ ਇਹ ਜਿਹੜੀਆਂ ਬੜੀਆਂ ਵੀਰੋ ਜੇ ਦੇਖੋ ਜਿਹੜੇ ਰਾਹ ਤੁਰੇ ਇਹ ਜੋਧੇ ਜਿੰਨੇ ਕਾਲੇ ਦੁਆਲੇ ਬੈਠੇ ਆ ਸ਼ਹਾਦਤ ਦਾ ਜਾਮ ਲਵਾਂ ਨਾਲ ਵੀ ਗਿਆ ਵਾਪਸ ਕਦਰ ਕਰਨੀ ਚਾਹੀਦੀ ਸਾਨੂੰ ਅਦਬ ਕਰਨਾ ਚਾਹੀਦਾ ਇਹਨਾਂ ਕੋਲੋਂ ਬੈਠ ਕੇ ਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਅੱਜ ਦੇਖੋ ਸੰਘਰਸ਼ ਤੇ ਲੜਨੇ ਪੈਣੇ ਆ ਸਾਨੂੰ ਕੁਝ ਵੀ ਥਾਲੀ ਵਿੱਚ ਪਾ ਕੇ ਨਹੀਂ ਕਦੇ ਕਿਸੇ ਨੇ ਦਿੱਤਾ ਹੱਕ ਮੰਗਿਆ ਨਹੀਂ ਮਿਲਦੇ ਖੋਣੇ ਪੈਂਦੇ ਪਰ ਉਹਦੇ ਲਈ ਤਿਆਰੀ ਕਿਸ ਤਰ੍ਹਾਂ ਕਰਨੀ ਜਿਨ੍ਹਾਂ ਦੇ ਐਡੇ ਵੱਡੇ ਵੱਡੇ ਐਕਸਪੀਰੀਅੰਸ ਆ ਇਹਨਾਂ ਦੇ ਕੋਲੋਂ ਸਿੱਖੀਏ ਬਲਜੀਤ ਸਿੰਘ ਜੀ ਖਾਲਸਾ ਜੀ ਉਹ ਵੀ ਗਾਹੇ ਅਬਗਾਹੇ ਲਿਖਦੇ ਰਹਿੰਦੇ ਆ ਇਦਾਂ ਹੀ ਗੁਰਮੁਖ ਪਿਆਰੇ ਘੁੰਮਣ ਸਾਹਿਬ ਹੋਣ ਹੋਰ ਵੀਰੇ ਹੋਣ ਜਿੰਨੇ ਵੀ ਹੋਣ ਸਾਰਿਆਂ ਦੇ ਦਰਸ਼ਨ ਪਰਸਨ ਕਰਦੇ ਰਹੀਦਾ ਬਸ ਚੜ੍ਹਦੀ ਕਲਾ ਚ ਰਹੋ ਖਾਲਸਾ ਜੀ ਇਕਜੁੱਟ ਹੋਈਏ ਉਹਨਾਂ ਵੀਰਿਆਂ ਦੇ ਅਧੂਰੇ ਕਾਰਜ ਜਿਹੜੇ ਨਾ ਵੈਸੇ ਤੇ ਉਹ ਬਹੁਤ ਕੁਝ ਕਰ ਗਏ ਆ ਜਿਹੜੇ ਕਹਿੰਦੇ ਨਾ ਪ੍ਰਾਪਤੀ ਕੀ ਇਹ ਛੋਟੀਆਂ ਪ੍ਰਾਪਤੀਆਂ
ਜਦੋਂ ਇਤਿਹਾਸ ਪੁਰਾਣਾ ਪੜ੍ਹਦੇ ਸੀ ਨਾ, ਕਈ ਕਹਿੰਦੇ ਸੀ ਜੀ ਪੁਰਾਣੇ ਸਿੰਘ ਬੜੇ ਬਲੀ। ਇਹ ਲੋਕ ਕਹਿੰਦੇ ਸੀ ਵੀ ਅੱਜ ਵਾਲੇ ਇਹਨਾਂ ਦੇ ਐਡੇ ਵੱਡੇ ਸਭ ਤੋਂ ਵੱਡੇ ਸਥਾਨ ਤੇ ਅਟੈਕ ਕਰਤਾ। ਇਹਨੇ ਕੀ ਕਰ ਲਿਆ? ਪਹਿਲਾਂ ਇੰਦਰਾ ਭੜਕਾਈ। ਉਹ ਅਸੀਂ ਵੀ ਗਏ ਨਾ ਦਿੱਲੀ, ਤੇ ਕਹਿੰਦੇ ਜੀ ਕੋਈ ਨਵੀਂ ਸੀ ਬਾਤ ਸੁਣਾਓ। ਮੈਂ ਕਹਿੰਦਾ ਸੁਣ, ਅਬਦਾਲੀ ਸੀ ਭਜਾਇਆ, ਸਿੰਘਾਂ ਭਜਾਇਆ, ਹੋਰ ਤਾਂ ਨਹੀਂ ਕਿਸ ਤੋਂ ਭੱਜਿਆ। ਅਬਦਾਲੀ ਅਸੀਂ ਭਜਾਇਆ। ਮੈਂ ਕਹਿੰਦਾ ਤਾਂ ਪੁਰਾਣੀ ਬਾਤ। ਮੈਂ ਕਿਹਾ ਤੁਹਾਡੀ ਬੀਬੀ ਦਾ ਭੋਗ ਨਹੀਂ ਪਾਇਆ, ਇਹ ਤਾਂ ਨਵੀਂ ਆ। ਮੱਸੇ ਦੀ ਧੌਣ ਨਹੀਂ ਵੱਡੀ ਤੇ ਤੁਹਾਡੇ ਬੈਜੂ ਦੀ ਹਵਾ ਨਹੀਂ ਕੱਢੀ। ਸਾਡੇ ਜਿੰਦੇ ਸੁੱਖੇ ਵਰਗੇ ਓ ਯੋਧੇ ਹੱਥ ਟਿਕਾਣੇ ਪਾਉਂਦੇ ਆ, ਕੋਈ ਫਿਕਰ ਕਰੇ ਨਾ ਸਾਨੂੰ ਬਦਲੇ ਬਦਲੇ ਲੈਣੇ ਆਉਂਦੇ ਆ। ਇਹ ਕਿਰਪਾ ਹੈ ਮਹਾਰਾਜ ਦੀ, ਇਹ ਸਦਾ ਹੀ ਰਹੇਗੀ। ਭਾਈ ਸਾਹਿਬ ਮਨਤੀਰ ਸਿੰਘ ਜੀ ਹੋਰ ਬੜੇ ਪਿਆਰ ਵਾਲੇ, ਮੰਝਪੁਰ ਸਾਹਿਬ ਵਕੀਲ ਜਿਹੜੇ ਸਿੰਘਾਂ ਦੇ ਕੇਸ ਲੜਦੇ ਆ, ਸਾਰਿਆਂ ਦਾ ਹੀ। ਭਾਈ ਸਾਹਿਬ ਭਾਈ ਲਾਲ ਸਿੰਘ ਜੀ ਅਕਾਲਗੜ੍ਹੀ, ਉਹ ਵੀ ਬੜੀ ਪਿਆਰੀ ਰੂਹ ਖਾਲਸਾ ਜੀ। ਬੜੀਆਂ ਵੱਡੀਆਂ ਸੇਵਾਵਾਂ, 30-40 ਸਾਲ, 39 39.5 40 ਸਾਲ। ਭਾਈ ਰਜਿੰਦਰ ਸਿੰਘ ਜੀ, ਲਾਲ ਸਿੰਘ ਜੀ ਜੇਲਾਂ ਤੇ ਕਹਿੰਦੇ ਸੀ ਉਹ ਜਿਹੜਾ ਕਨੈਕਸ਼ਨ ਕਾਂਡ ਹੋਇਆ ਨਾ, ਉਹਦੀ ਗਵਾਹੀ ਦੇ ਦੇ। ਆ ਜਿਹੜਾ ਮਾਲਕ ਤੇ ਆਪਣੇ ਬਾਗੜੀ ਹੋਰ ਜਿਹੜੇ ਫੜੇ, ਤੇ ਕਹਿ ਦੇ ਕਿ ਹਾਂ ਉਹ ਕੀਤਾ ਸਿੰਘਾਂ ਨੇ। ਕਹਿੰਦਾ ਮੈਂ ਕਿਹਾ ਝੂਠ ਬੋਲਾਂ, ਬੇੜੀਆਂ ਲੱਗ ਗਈਆਂ ਇੰਨੀ ਕੁ ਜਗ੍ਹਾ, ਨਾ ਖੜਨ ਨੂੰ, ਨਾ ਬਹਿਣ ਨੂੰ, ਨਾ ਉੱਠਣ ਨੂੰ, ਪੈਣ ਨੂੰ, ਪਰ ਉਹਨਾਂ ਯੋਧਿਆਂ ਹੱਕ ਸੱਚ ਲਈ ਜੂਝੇ, ਲੜੇ ਔਰ ਸਤਿਕਾਰ ਕਿੱਡਾ। ਮੈਂ ਫੇਰ ਆਖਾਂ, ਭਾਈ ਦਲਜੀਤ ਸਿੰਘ ਜੀ ਨੇ ਜਿਹੜੀ ਪੋਥੀ ਲਿਖੀ ਨਾ, ਪੋਥੀ ਆ ਇਤਿਹਾਸ ਦੀ, ਖਾੜਕੂ ਸੰਘਰਸ਼ ਦੀ ਸਾਖੀ, ਜ਼ਰੂਰ ਪੜਿਓ। ਉਹ ਚ ਵੀ ਬਚਨ ਆਇਆ ਵੀ ਸਿੰਘਾਂ ਦੇ ਕੋਲ ਹੀ ਬੈਠਾ ਸੀ। ਅੱਜ ਤਾਂ ਮੈਂ ਹੁਣ ਹੀ ਨਾਂ ਲੈ ਕੇ ਹਟਿਆ, ਮੁੜ ਕੇ ਕਾਹਨੂੰ ਲੈਣਾ, ਵੀ ਇਹਨੂੰ ਚੁੰਡ ਦੇਈਏ। ਬੈਠੇ ਸੀ ਗੁਰੂ ਘਰ, ਗੁਰਦੁਆਰਾ ਸਾਹਿਬ, ਮਾਰ ਸਕਦੇ ਸੀ, ਪਰ ਕਹਿੰਦੇ ਨਹੀਂ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਆ, ਵੀ ਕੱਲ ਨੂੰ ਕਹਿਣਗੇ ਵੀ ਗੁਰੂ ਕੀ ਹਜ਼ੂਰੀ ਚ ਮਾਰਤਾ, ਨਹੀਂ ਤੇ ਉਹ ਮਾਰਿਆ ਜਾ ਸਕਦਾ ਸੀ। ਐਡਾ ਅਦਬ, ਐਡਾ ਉੱਚਾ ਸੁੱਚਾ ਸਾਡਾ ਕਿਰਦਾਰ ਤੇ ਜੀਵਨ ਹੋਣਾ ਚਾਹੀਦਾ। ਵੀਰੋ ਕਰੋ ਕਾਰਜ, ਬੜੇ ਕਰਨੇ ਵਾਲੇ ਨੇ, ਪਰ ਐਨੀ ਚੜ੍ਹਦੀ ਕਲਾ ਚ ਰਹਿ ਕੇ ਔਰ ਗੁਰੂ ਆਸ਼ੇ ਅਨੁਸਾਰ ਆਪਣੇ ਸ਼ਹੀਦਾਂ ਦੇ ਉਸ ਡੁੱਲੇ ਲਹੂ ਦੀ ਲੋਹ ਦੇ ਵਿੱਚੋਂ ਰੌਸ਼ਨੀ ਲਈਏ। ਸਾਰੇ ਮੀਡੀਆ ਵਾਲਿਆਂ ਦਾ, ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਦਾ, ਸਾਰਿਆਂ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਦੇਣੀ। ਜਿੰਨੇ ਯੋਧੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਦੇਣੀ। ਜਿੰਨੇ ਯੋਧੇ ਜਰਨੈਲ ਬੇਅੰਤ ਸਰੀਰ ਬੈਠੇ ਆ, ਸਿਰਸਾ ਜੀ ਹੋਰੀ ਵੀ ਬੈਠੇ ਨੇ, ਹੋਰ ਵੀ ਬੇਅੰਤ ਵੀਰੇ ਬੈਠੇ ਨੇ, ਸਾਰਿਆਂ ਦਾ ਹੀ ਧੰਨਵਾਦ ਕਰਦਾ। ਸਾਰਿਆਂ ਦੀ ਹਾਜ਼ਰੀ ਸਤਿਕਾਰਯੋਗ ਜਥੇਦਾਰ ਭੁਪਿੰਦਰ ਸਿੰਘ ਜੀ ਉਹ ਲਵਾ ਰਹੇ ਆ, ਅਦਬ ਕਰ ਰਹੇ ਨੇ, ਸਤਿਕਾਰ ਕਰ ਰਹੇ ਨੇ। ਬਹੁਤ ਗੁਰੂ ਕਿਰਪਾ ਕਰੇ। ਬੜਾ ਚੜ੍ਹਦੀ ਕਲਾ ਦਾ ਸਮਾਗਮ ਆ, ਸੁਣੇ ਬਿਨਾਂ ਨਾ ਜਾਇਓ ਸਾਰੇ। ਸਾਡੇ ਤੋਂ ਬਾਅਦ ਜਨਾ ਬੋਲਣਾ, ਹੱਡੀ ਹੰਡਾਇਆ ਸੰਘਰਸ਼ ਏ ਉਹਨਾਂ ਦਾ, ਹੱਡੀ ਹੰਡਾਇਆ। ਉਹਦੇ ਵਿੱਚੋਂ ਬਹੁਤ ਕੁਝ ਮਿਲੇਗਾ। ਜ਼ਰੂਰ ਗੁਰਮੁਖ ਪਿਆਰਿਆਂ ਦੇ ਬਚਨ ਪ੍ਰੇਮ ਨਾਲ ਸੁਣਨੇ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁਖਾ, ਸੁਖਬਿੰਦਰ ਸਿੰਘ ਜੀ ਕੇਸੀ ਸ਼ਰਮਾ ਬਣ ਕੇ ਜਿਨ੍ਹਾਂ ਵੱਡੇ ਕਾਰਜ ਕੀਤੇ, ਬਾਬਾ ਮਥਰਾ ਸਿੰਘ ਜੀ, ਸਾਰੇ ਹੀ ਸ਼ਹੀਦ ਸਿੰਘ ਤੇ ਉਹਨਾਂ ਦੇ ਨਿਕਟਵਰਤੀ, ਇਹ ਜਿਹੜੇ ਸਰੀਰਾਂ ਕਰਕੇ ਜ਼ਿੰਦਾ ਸ਼ਹੀਦ, ਉਹਨਾਂ ਸਾਰਿਆਂ ਨੂੰ ਪ੍ਰਣਾਮ ਕਰੀਏ ਤੇ ਖਾਲਸਾ ਜੀ ਗੱਜ ਕੇ ਗਈਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਊਂਡ ਵਾਲੇ ਹੋਰ ਵੀਰਾਂ ਦਾ ਧੰਨਵਾਦ। ਆਓ ਪ੍ਰੇਮ ਦੇ ਨਾਲ ਸਮਾਗਮ ਅਗਲਾ ਸੁਣਨਾ। ਤੇ ਇੱਕ ਹੋਰ ਬੇਨਤੀ, ਇੱਕ ਜਿਹੜੇ ਪਰਿਵਾਰ ਨੇ ਨਾ, ਇਹਨਾਂ ਪਰਿਵਾਰਾਂ ਦੇ ਉੱਤੇ ਗੁਰੂ ਕੀ ਕਿਰਪਾ, ਇਹਨਾਂ ਨੇ ਬਹੁਤ ਕੁਝ ਪੰਥ ਲਈ ਕੀਤਾ ਤੇ ਸਾਡੇ ਤੁਹਾਡੇ ਸਾਰਿਆਂ ਦੇ ਫਰਜ਼ ਬਣਦੇ ਆ। ਦੇਸਾਂ ਪ੍ਰਦੇਸਾਂ 'ਚ ਸਿੰਘ ਬੈਠੇ ਆ, ਉਹ ਤੜਫਦੇ ਆ, ਪੰਥ ਦੇ ਫਰਜ਼ ਬਣਨੇ ਚਾਹੀਦੇ ਆ। ਲੰਗਰ ਚੱਲਣ, ਬੇਅੰਤ ਪ੍ਰਕਾਰ ਦੇ ਸਾਰੀਆਂ ਸੇਵਾਵਾਂ ਪੰਥ ਨੂੰ ਕਰਨੀਆਂ ਚਾਹੀਦੀਆਂ। ਪਰਿਵਾਰਾਂ ਦੇ ਸਿਰ ਬੋਝ ਨਹੀਂ ਪਾਉਣੇ ਚਾਹੀਦੇ। ਔਰ ਨਾਲ ਹੀ ਜਿਹੜੇ ਵੀਰ ਕਰਦੇ ਆ, ਆਸਟ੍ਰੇਲੀਆ ਦੀ ਧਰਤੀ, ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਨੇ ਉੱਥੇ ਨਾਮ ਬਾਣੀ ਦੇ ਰਸੀਏ 24 ਘੰਟੇ ਨਾਮ 'ਚ ਹੀ ਰੰਗੇ ਰਹਿੰਦੇ ਆ। ਨਾਲ ਹੀ ਸਤਿਕਾਰਯੋਗ ਵੀਰ ਹਰਪ੍ਰੀਤ ਸਿੰਘ ਜੀ ਮਾਨ, ਉਹ ਪਿਆਰੇ ਵੀਰ ਦਿਨੇ ਰਾਤ ਹੱਡ ਭੰਨ ਵੀ ਮਿਹਨਤ ਕਰਦੇ ਆ ਤੇ ਆਪਣੇ ਵਡਮੁੱਲੇ ਯੋਗਦਾਨ ਸਮਾਗਮਾਂ 'ਚ ਪਾਉਂਦੇ ਨੇ। ਉਹਨਾਂ ਯੋਧਿਆਂ ਦੀ ਵੀ ਹਾਜ਼ਰੀ ਲਵਾਉਣੇ ਆ ਤੇ ਉਹਨਾਂ ਦੇ ਕਰਨੀ ਨਾਮਿਆਂ ਨੂੰ ਪ੍ਰਣਾਮ ਕਰਦੇ। ਕੈਨੇਡਾ, ਅਮਰੀਕਾ, ਪੂਰੀ ਦੁਨੀਆ 'ਚ ਉਹ ਤੇ ਤੜਫ ਰੱਖਦੇ ਆ ਕਿ ਇੱਥੇ ਕੋਈ ਮਾੜਾ ਜਿਹਾ ਕੁਝ ਕਰੇ ਅਸੀਂ ਅੜ ਕੇ ਖੜਾਂਗੇ। ਪਰ ਮੈਂ ਬੇਨਤੀ ਕਰਾਂ ਖਾਲਸਾ ਜੀ, ਸਾਰੇ ਪੰਥ ਨੂੰ ਇਕਜੁੱਟ ਹੋ ਕੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਵਰਗੇ ਯੋਧੇ, ਬਹੁਤ ਸਤਿਕਾਰਯੋਗ ਸਾਡੇ ਵੀਰੇ,